ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ। ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 1300 AM ਫਰਿਜ਼ਨੋ 104.5 FM ਫਰਿਜ਼ਨੋ 1350 AM ਬੇਕਰਸਫੀਲਡ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਸਟੇਸ਼ਨ ਹੈਗੇ ਆ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 24 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕੋਵਿਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਤਰੀਕ ਨੂੰ ਅੱਗੇ ਜਿਹੜਾ ਉਹ ਵਧਾਇਆ ਗਿਆ ਹੈ। ਸੋ ਉਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਅੱਜ ਹੀ ਆਪਣੀ ਹੈਲਥ ਇੰਸ਼ੋਰੈਂਸ ਤੁਸੀਂ ਕਰਵਾਓ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਢਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਰਮਨ ਤੋਂ ਆ ਰਹੀ ਹੈ। ਜਰਮਨ ਦੇ ਵਿੱਚ ਹੁਣ ਤੋਂ ਕੁਛ ਮਿੰਟ ਪਹਿਲਾਂ ਕਹਿੰਦੇ ਵੀ ਇੱਕ ਕਾਰ ਜਿਹੜੀ ਆ ਉਹ ਉੱਥੇ ਇੱਕ ਤਰ੍ਹਾਂ ਦਾ ਨਾਲ ਜਲਸਾ ਲੰਘ ਰਿਹਾ ਸੀ, ਕਾਰਨੀਵਲ ਪਰੇਡ ਚੱਲ ਰਹੀ ਸੀ, ਜਿਹਦੇ ਵਿੱਚ ਇੱਕ ਬੰਦੇ ਨੇ ਕਾਰ ਜਿਹੜੀ ਆ ਉਹ ਚੜ੍ਹਾ ਦਿੱਤੀ, ਜਿਹਦੇ ਨਾਲ ਕਹਿੰਦੇ ਦਰਜਨਾਂ ਦੇ ਕਰੀਬ ਲੋਕ ਆ ਉਹ ਫੱਟੜ ਹੋਏ ਹੈਗੇ ਆ। ਹਜੇ ਤੱਕ ਕਿਸੇ ਦੀ ਮੌਤ ਦੀ ਤਾਂ ਨਹੀਂ ਖਬਰ ਆਈ, ਪਰ ਕਈ ਜਿਹੜੇ ਬੱਚੇ ਆ ਉਹ ਵੀ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਇਹ ਜਿਹੜਾ ਜਰਮਨ ਦਾ ਸ਼ਹਿਰ ਹੈਗਾ ਆ ਵੋਲਕਸ ਮਾਰਸਨ, ਇਹ ਉੱਥੇ ਦਾ ਸ਼ਹਿਰ ਆ ਜਿੱਥੇ ਇਹ ਘਟਨਾ ਵਾਪਰੀ ਹੈਗੀ ਆ। ਇਸ ਤੋਂ ਕੁਛ ਵੀਕ ਪਹਿਲਾਂ ਇੱਕ ਉੱਥੇ ਜਿਹੜਾ ਰਾਈਟ ਵਿੰਗ ਵਾਲਾ ਇੱਕ ਤਰ੍ਹਾਂ ਨਾਲ ਅੱਤਵਾਦੀ ਸੀ, ਉਸ ਨੇ ਗੋਲੀਆਂ ਚਲਾਈਆਂ ਸੀ, ਜਿਹਦੇ ਨਾਲ ਕੁਛ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜਾ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਚਰਚਾ ਦਾ ਅਤੇ ਖਤਰੇ ਦਾ ਜਿਹੜਾ ਵਿਸ਼ਾ ਆ ਉਹ ਬਣਿਆ ਪਿਆ ਹੈ, ਕਰੋਨਾ ਵਾਇਰਸ COVID-19 ਜਿਸ ਨੂੰ ਉਸ ਦਾ ਨਾਮ ਦਿੱਤਾ ਗਿਆ ਆ। ਸੋ ਉਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਨਵੀਆਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਵੀ ਹੁਣ ਚਾਈਨਾ ਤੋਂ ਬਾਹਰ ਮੁਲਕਾਂ ਦੇ ਵਿੱਚ ਵੀ ਮੌਤਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਆਈਆਂ ਨਵੀਆਂ ਰਿਪੋਰਟਾਂ ਦੇ ਮੁਤਾਬਕ ਈਰਾਨ ਦੇ ਵਿੱਚ 1 ਦਰਜਨ ਲੋਕ ਅਤੇ ਇਟਲੀ ਦੇ ਵਿੱਚ ਜਿਹੜੇ ਆ 7-8 ਲੋਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਨੇ। ਇਸ ਮੌਕੇ ਤੱਕ ਤਕਰੀਬਨ 80,000 ਤੋਂ ਵੱਧ ਕੇਸ ਪੂਰੇ ਵਿਸ਼ਵ ਦੇ ਵਿੱਚ ਕਰੋਨਾ ਵਾਇਰਸ ਦੇ ਸਾਹਮਣੇ ਆਏ ਆ, ਜਿਨ੍ਹਾਂ ਦੇ ਵਿੱਚ 2621 ਜਿਹੜੀਆਂ ਮੌਤਾਂ ਆ ਹੁਣ ਤੱਕ ਹੋ ਚੁੱਕੀਆਂ ਹੋਈਆਂ ਨੇ। ਇਟਲੀ ਅਤੇ ਈਰਾਨ ਦੇ ਵਿੱਚ ਇਹ ਜਿਹੜੇ ਨਵੇਂ ਕੇਸ ਆਏ ਨੇ ਅਤੇ ਮੌਤਾਂ ਜਿਹੜੀਆਂ ਸਾਹਮਣੇ ਆਈਆਂ ਨੇ, ਅਚਾਨਕ ਜਿਹੜੇ ਨਵੇਂ ਕੇਸਾਂ ਦੇ ਵਿੱਚ ਵਾਧਾ ਅਤੇ ਮੌਤਾਂ ਦੇ ਵਿੱਚ ਜਿਹੜਾ ਵਾਧਾ ਆ, ਇਹ ਇੱਕ ਖਤਰੇ ਦਾ ਘੁੱਗੂ ਆ, ਖਤਰੇ ਦੀ ਘੰਟੀ ਆ, ਜਿਸ ਨੂੰ ਲੈ ਕੇ WHO ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਸ ਨੇ ਵੀ ਕਾਫੀ ਡਾਢੀ ਚਿੰਤਾ ਜਿਹੜੀ ਇਸ ਦੇ ਉੱਤੇ ਪ੍ਰਗਟਾਈ ਹੈਗੀ ਆ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਆ। ਇਸ ਦਾ ਜਿਹੜਾ ਅਸਰ ਆ ਹਰਜੋਤ ਸਿੰਘ ਜੀ, ਜਿਹੜੀਆਂ ਜਾਨਾਂ ਨੂੰ ਖਤਰੇ ਨੂੰ ਲੈ ਕੇ ਅਤੇ ਨਾਲ ਵਿਸ਼ਵ ਦੀ ਆਰਥਿਕਤਾ ਦੇ ਉੱਤੇ ਇਸ ਦਾ ਕਾਫੀ ਵੱਡਾ ਅਤੇ ਭੈੜਾ ਅਸਰ ਜਿਹੜਾ ਉਹ ਨਜ਼ਰ ਆ ਰਿਹਾ ਆ। ਇਸ ਮੌਕੇ ਅਮਰੀਕਾ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਹ ਤਕਰੀਬਨ 1000 ਪੁਆਇੰਟ ਜਾਣੀ ਕਿ ਤਕਰੀਬਨ 3.5% ਡਾਓ ਜੋਨਸ ਜਿਹੜਾ ਉਹ ਥੱਲੇ ਡਿੱਗ ਚੁੱਕਾ ਆ। ਨੈਸਡੈਕ ਦੇ ਵਿੱਚ ਵੀ ਤਕਰੀਬਨ 4% ਦੀ ਗਿਰਾਵਟ ਆ। S&P ਦੇ ਵਿੱਚ ਵੀ ਜਿਹੜੀ ਆ 3.5% ਦੀ ਗਿਰਾਵਟ ਆ ਉਹ ਦੇਖੀ ਗਈ ਆ। ਅੱਜ ਜਿਹੜਾ ਲੋਕਾਂ ਦੇ ਵਿੱਚ ਸਟਾਕ ਤੋਂ ਭਰੋਸਾ ਜਿਹੜਾ ਉਹ ਕਾਫੀ ਜ਼ਿਆਦਾ ਘਟਿਆ ਆ ਅਤੇ ਮਾਰਕੀਟ ਦੇ ਵਿੱਚ ਇੱਕ ਚਿੰਤਾ, ਫੀਅਰ, ਡਰ ਦਾ ਮਾਹੌਲ ਜਿਹੜਾ ਆ ਉਹ ਬਣ ਚੁੱਕਾ ਹੋਇਆ ਆ। ਸੋ ਇਹ ਇੱਕ ਕਾਫੀ ਜਿਹੜੀ ਵੱਡੀ ਚਿੰਤਾ ਆ ਇਸ ਟਾਈਮ ਕਰੋਨਾ ਵਾਇਰਸ ਦੇ ਕਰਕੇ ਉਹ ਆਈ ਆ, ਖਾਸ ਕਰਕੇ ਉਦੋਂ ਜਦੋਂ ਚਾਈਨਾ ਤੋਂ ਬਾਹਰ ਇਟਲੀ, ਯੂਰਪ ਦਾ ਇੱਕ ਕਾਫੀ ਵੱਡਾ ਵਿਕਾਸਸ਼ੀਲ ਮੁਲਕ ਜਿਹੜਾ ਉਹ ਮੰਨਿਆ ਜਾਂਦਾ ਆ,
ਤੇ ਈਰਾਨ ਜਿੱਥੇ ਇਹ ਪਤਾ ਆ ਵੀ ਲੋਕਾਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਧੱਕਾ ਵੀ ਜਿਹੜਾ ਨਾਲ ਦੀ ਨਾਲ ਉੱਥੇ ਹੁੰਦਾ ਆ, ਵੀ ਉੱਥੇ ਜਿਹੜੇ ਨਵੇਂ ਕੇਸਾਂ ਦੇ ਨਾਲ ਨਾਲ ਜਿਹੜੀਆਂ ਮੌਤਾਂ ਦੀਆਂ ਰਿਪੋਰਟਾਂ ਆ ਉਹ ਆਈਆਂ ਆ। ਤੇ ਇਹ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਵੀ ਅੱਗੇ ਜਿਹੜਾ ਇਹ ਕੰਮ ਵੱਧ ਸਕਦਾ ਹੈਗਾ ਆ। ਜੀ ਬਿਲਕੁਲ, ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਸ ਨੂੰ ਪੈਂਡੈਮਿਕ ਤਾਂ ਨਹੀਂ ਕਿਹਾ, ਪਰ ਇਹ ਕਹਿੰਦੇ ਪਈ ਸ਼ਬਦਾਵਲੀ ਨਾਲ ਕੋਈ ਫਰਕ ਨਹੀਂ ਪੈਣਾ ਵੀ ਕਿਹੜਾ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕਿਸੇ ਦੀ ਜਾਨ ਬਚਾ ਸਕਦੇ ਹੈਗੇ ਆ, ਪਰ ਕਹਿੰਦੇ ਵੀ ਇਹ ਬਹੁਤ ਵੱਡੀ ਜਿਹੜੀ ਇੱਕ ਤਰ੍ਹਾਂ ਨਾਲ ਜਿਹੜੀ ਵਾਇਰਸ ਹੈਗੀ ਆ ਪੂਰੀ ਤੇਜ਼ੀ ਦੇ ਨਾਲ ਪੂਰੀ ਦੁਨੀਆ ਵੱਲ ਨੂੰ ਫੈਲ ਰਹੀ ਆ ਅਤੇ ਸਾਨੂੰ ਉਹਦੇ ਲਈ ਪੂਰੀ ਤਰ੍ਹਾਂ ਜਿਹੜਾ ਪ੍ਰਿਪੇਅਰ ਹੋਣਾ ਚਾਹੀਦਾ ਹੈ। ਇਹ WHO ਦੇ ਡਾਇਰੈਕਟਰ ਜਨਰਲ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਹੈਗਾ ਆ। ਇਸੇ ਤਰ੍ਹਾਂ ਇਟਲੀ ਤੁਸੀਂ ਦੱਸੇ ਚੁੱਕੇ ਆ, ਇਟਲੀ ਤੋਂ ਆਸਟਰੀਆ ਦੇ ਵਿੱਚ ਜਿਹੜੀ ਟ੍ਰੇਨ ਜਾਂਦੀ ਸੀ ਉਹ 4 ਘੰਟੇ ਉਹਨੇ ਰੋਕ ਰੱਖੀ ਕਿਉਂਕਿ ਉਹ 'ਚ 2 ਉੱਦਾਂ ਦੇ ਪੇਸ਼ੈਂਟ ਸੀ ਜਿਹਨੂੰ ਚੈੱਕ ਕਰਨ ਦੇ ਲਈ। ਸੋ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਏਅਰਲਾਈਨਸ ਹੈਗੀਆਂ ਆ ਉਹਨਾਂ ਦਾ ਵੀ ਬੁਰਾ ਹਾਲ ਹੈ ਇਸ ਵੇਲੇ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਵਾਈਟ ਹਾਊਸ ਨੇ ਕਾਂਗਰਸ ਤੋਂ ਐਮਰਜੈਂਸੀ ਫੰਡਿੰਗ ਜਿਹੜੀ ਆ ਉਹਦੀ ਅਪਰੂਵਲ ਮੰਗੀ ਹੈਗੀ ਆ ਕਰੋਨਾ ਵਾਇਰਸ ਨੂੰ ਫਾਈਟ ਕਰਨ ਦੇ ਲਈ। ਕਹਿੰਦੇ ਵੀ ਇਸ ਹਫ਼ਤੇ ਦੇ ਵਿੱਚ ਜਿਹੜਾ ਇਹਦੇ ਉੱਤੇ ਡੀਲ ਕੋਈ ਨਾ ਕੋਈ ਕਾਂਗਰਸ ਵੱਲੋਂ ਬਣ ਸਕਦੀ ਹੈਗੀ ਆ। ਜੀ ਬਿਲਕੁਲ, ਉਹਨਾਂ ਨੇ ਜਿਹੜੇ ਕਾਫੀ ਜਿਹੜੇ ਡਾਲਰਸ ਆ ਉਸ ਦੀ ਮੰਗ ਕੀਤੀ ਹੈ, ਖਾਸ ਕਰਕੇ ਇਸ ਤੋਂ ਜਿਹੜੇ ਆ ਬਚਾਅ ਕਰਨ ਦੇ ਲਈ, ਅਤੇ ਅਮਰੀਕਾ ਦੇ ਵਿੱਚ ਇਹ ਜਿਹੜਾ ਵਾਇਰਸ ਆ ਉਹ ਨਾ ਫੈਲੇ ਉਸ ਤੋਂ ਬਚਾਅ ਕਰਨ ਦੇ ਲਈ। ਅਤੇ ਆਪਾਂ ਜੇ ਦੇਖਿਆ ਗਿਆ ਆ, ਰਾਸ਼ਟਰਪਤੀ ਟਰੰਪ ਨੇ ਕਈ ਥਾਵਾਂ ਦੇ ਉੱਤੇ ਕਈ ਮੁਲਕਾਂ ਨੂੰ ਆਖਿਆ ਵੀ ਅਸੀਂ ਜਿਹੜੀ ਹੈ ਤੁਹਾਨੂੰ ਸਹਾਇਤਾ ਵੀ ਜਿਹੜੀ ਆ ਉਹ ਘੱਲਣ ਦੇ ਲਈ ਰਾਜੀ ਹੈਗੇ ਆ, ਖਾਸ ਕਰਕੇ ਚਾਈਨਾ ਨੂੰ ਵੀ ਉਹਨਾਂ ਨੇ ਆਖਿਆ ਸੀਗਾ। ਮਿਲਾਨ ਦੇ ਵਿੱਚ ਫੈਸ਼ਨ ਵੀਕ ਜਿਹੜਾ ਉਹ ਹੁੰਦਾ ਹੈ ਹਰਜੋਤ ਸਿੰਘ ਜੀ ਇਹਨਾਂ ਸਮੇਂ ਦੇ ਦੌਰਾਨ, ਅਤੇ ਹੁਣ ਇਹ ਮੌਤਾਂ ਦੇ ਕਰਕੇ ਉਸ ਦੇ ਉੱਤੇ ਵੀ ਇੱਕ ਖਤਰਾ ਆ ਉਹ ਮੰਡਰਾ ਰਿਹਾ ਹੈਗਾ ਆ। ਮੈਂ ਜਿੱਦਾਂ ਆਪਾਂ ਪਹਿਲਾਂ ਵੀ ਹਰਜੋਤ ਸਿੰਘ ਜੀ ਦੱਸਿਆ, ਡਾਓ ਜੋਨਸ ਜਿਹੜਾ ਅਮਰੀਕਾ ਦੇ ਵਿੱਚ ਉਹ ਕਾਫੀ ਜਿਹੜਾ ਡਾਊਨ ਗਿਆ ਆ, ਅਤੇ ਜਿਹੜੇ ਏਅਰਲਾਈਨ ਦੇ ਸਟਾਕ ਆ ਉਹਨਾਂ ਦੇ ਵਿੱਚ ਵੀ ਕਾਫੀ ਭਾਰੀ ਗਿਰਾਵਟ ਜਿਹੜੀ ਆ ਉਹ ਦੇਖੀ ਗਈ ਆ। ਖਾਸ ਕਰਕੇ ਹੁਣ ਜਦੋਂ ਇਹ ਪਤਾ ਲੱਗ ਰਿਹਾ ਵੀ ਇਹ ਜਿਹੜਾ ਵਾਇਰਸ ਆ ਚਾਈਨਾ ਤੋਂ ਬਾਹਰ ਵੀ ਜਿਹੜਾ ਆ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੂੰ ਆਪਣੇ ਸ਼ਿਕੰਜੇ ਚ ਵਿੱਚ ਜਿਹੜਾ ਉਹ ਕੱਸ ਰਿਹਾ ਆ, ਅਤੇ ਉਹਨਾਂ ਨੂੰ ਜਿਹੜਾ ਉਹ ਮੌਤ ਦਾ ਸਾਹਮਣਾ ਕਈਆਂ ਨੂੰ ਉੱਥੇ ਕਰਨਾ ਪੈ ਰਿਹਾ ਆ। ਇਸ ਦੇ ਕਰਕੇ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਲੋਕਾਂ ਨੇ ਸਟਾਕ ਦੇ ਉੱਤੇ ਪੈਸੇ ਲਾਉਣ ਦੀ ਬਜਾਏ ਜਿਹੜੀਆਂ ਕਹਿ ਲਓ ਵੀ ਚੀਜ਼ਾਂ ਮਜ਼ਬੂਤ ਚੀਜ਼ਾਂ ਹੁੰਦੀਆਂ ਉਹਨਾਂ ਵੱਲ ਜਿਹੜੇ ਡਾਲਰ ਆ ਉਹ ਕਿਤੇ ਨੇ। ਇਸ ਟਾਈਮ ਸੋਨੇ ਦੀ ਕੀਮਤ ਦੇ ਵਿੱਚ ਵਾਧਾ ਜਿਹੜਾ ਆ ਉਹ ਦੇਖਿਆ ਗਿਆ ਆ, ਉਸਨੇ ਆਪਣੇ ਪਿਛਲੇ ਕਈ ਹਫ਼ਤਿਆਂ ਦੇ ਜਿਹੜਾ ਰਿਕਾਰਡ ਹਾਈ ਦੇ ਉੱਤੇ ਉਹ ਪਹੁੰਚਿਆ ਹੋਇਆ ਆ। ਇਸ ਟਾਈਮ $1700 ਪਰ ਆਉਂਸ ਦੇ ਹਿਸਾਬ ਦੇ ਨਾਲ ਸੋਨੇ ਦੀ ਕੀਮਤ ਜਿਹੜੀ ਆ ਇਸ ਟਾਈਮ ਪਹੁੰਚੀ ਹੋਈ ਆ। ਜਿਹੜਾ 10 ਈਅਰ ਬੌਂਡ ਯੀਲਡ ਆ ਉਸ ਦੇ ਵਿੱਚ 7% ਦੀ ਗਿਰਾਵਟ ਜਿਹੜੀ ਆ ਉਹ ਦੇਖੀ ਗਈ ਹੈ। 1.37% ਦੇ ਉੱਤੇ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਇਸ ਦੇ ਨਾਲ ਹਰਜੋਤ ਸਿੰਘ ਜੀ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਅਸਰ ਆ ਖਾਸ ਕਰਕੇ ਪਊਗਾ। ਡਾਇਰੈਕਟਲੀ ਜਿਹੜੀਆਂ ਰਿਲੇਟਡ ਜਿਹੜੀ ਰੀਅਲ ਏਸਟੇਟ ਹੁੰਦੀ ਉਸ ਦੇ ਉੱਤੇ ਫਰਕ ਪੈਂਦਾ ਆ, ਇੰਟਰਸਟ ਰੇਟਸ ਦੇ ਉੱਤੇ ਜਿਹੜਾ ਉਹ ਫਰਕ ਪੈਂਦਾ ਆ। ਸੋ ਖਾਸ ਕਰਕੇ ਜਿਹੜੇ ਸਟਾਕਸ ਵਾਲੇ ਨੇ ਹੈਗੇ ਨੇ ਜਿਨ੍ਹਾਂ ਨੇ ਕਈ ਡਾਲਰ ਕਿਉਂਕਿ ਲਾਉਂਦੇ ਨੇ ਲੋਕ ਇਨਵੈਸਟਮੈਂਟ ਜਿਹੜੀਆਂ ਉਹ ਕਰਦੇ ਨੇ, ਉਹ ਜ਼ਿਆਦਾ ਧਿਆਨ ਦੇ ਨਾਲ ਜਿਹੜਾ ਅੱਖ ਇਸ ਦੇ ਉੱਤੇ ਰੱਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਮਾਰਕੀਟ ਜਿਹੜੀ ਉਹ ਜਾ ਸਕਦੀ ਹੈਗੀ ਆ। ਸਟਾਕ ਮਾਰਕੀਟ 900 ਪੁਆਇੰਟ ਤੋਂ ਉੱਪਰ ਜਿਹੜੀ ਆ ਡਿੱਗ ਚੁੱਕੀ ਹੈਗੀ ਆ। ਏਅਰਲਾਈਨ ਦੇ ਸਟਾਕ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ, ਅਮਰੀਕਨ ਏਅਰਲਾਈਨ ਦੇ ਸਟਾਕ 8.6% ਡਰੋਪ ਹੋਏ ਹੈਗੇ ਆ, ਡੈਲਟਾ ਏਅਰਲਾਈਨ ਦੇ 6.7%, ਯੂਨਾਈਟਿਡ ਏਅਰਲਾਈਨ ਦੇ 4%। ਸੋ ਕਿਉਂਕਿ ਲੋਕਾਂ ਨੇ ਟਰੈਵਲ ਕਰਨਾ ਵੀ ਘੱਟ ਸ਼ੁਰੂ ਕਰ ਦਿੱਤਾ ਹੈਗਾ, ਅਤੇ ਖਾਸ ਕਰਕੇ ਜਿਹੜੇ ਚਾਈਨਾ ਵੱਲ ਦੀ ਜਾਂਦੇ ਸੀ ਉਹ ਤਾਂ ਟੋਟਲੀ ਜਿਹੜਾ ਆ ਇੱਕ ਤਰ੍ਹਾਂ ਨਾਲ ਠੱਪ ਬਿਜ਼ਨਸ ਜਿਹੜਾ ਏਅਰਲਾਈਨ ਦਾ ਹੋਇਆ ਹੈਗਾ ਆ। ਸਾਊਥ ਕੋਰੀਆ ਦੇ ਵਿੱਚ ਵੀ ਜਿਹੜੀ ਇੱਕ ਤਰ੍ਹਾਂ ਨਾਲ ਬਹੁਤ ਬੁਰਾ ਹਾਲ ਚੱਲ ਰਿਹਾ ਕਰੋਨਾ ਵਾਇਰਸ ਨੂੰ ਲੈ ਕੇ। 231 ਦੇ ਕਰੀਬ ਨਵੇਂ ਜਿਹੜੇ ਕੇਸ ਹੈਗੇ ਆ ਸਾਊਥ ਕੋਰੀਆ ਦੇ ਵਿੱਚ ਲੱਭੇ ਹੈਗੇ ਆ, ਜਿਹਦੇ ਨਾਲ ਟੋਟਲ 800 ਕੇਸ ਹੁਣ ਕਰੋਨਾ ਵਾਇਰਸ ਦੇ ਹੋ ਗਏ ਹੈਗੇ ਆ। ਹਾਂਗਕਾਂਗ ਨੇ ਵਾਰਨਿੰਗ ਦੇ ਦਿੱਤੀ ਆ ਵੀ ਕੋਈ ਵੀ ਉਹਨਾਂ ਦਾ ਸਿਟੀਜ਼ਨ ਆ ਸਾਊਥ ਕੋਰੀਆ ਨੂੰ ਵਿਜ਼ਿਟ ਨਾ ਕਰੇ। ਇਟਲੀ 'ਚ ਆਪਾਂ ਦੱਸ ਚੁੱਕੇ ਹਾਂ ਵੀ 5 ਲੋਕਾਂ ਦੀ ਆਲਰੇਡੀ ਮੌਤ ਹੋ ਚੁੱਕੀ ਹੈਗੀ ਆ, 7 ਲੋਕਾਂ ਦੀ ਮੌਤ ਜਿਹੜੀ ਹੋ ਚੁੱਕੀ ਆ ਕਰੋਨਾ ਵਾਇਰਸ ਨੂੰ ਲੈ ਕੇ। ਜੀ ਅਤੇ ਬਿਲਕੁਲ, ਸੋ ਸਾਰੇ ਜਾਣੇ ਜਿਨ੍ਹਾਂ ਨੇ ਵੀ ਟਰੈਵਲ ਜਿਹੜਾ ਕਰਨਾ ਆ ਹੁਣ ਉਹ ਬਹੁਤ ਹੀ ਜ਼ਿਆਦਾ ਇਹਤਿਆਤ ਰੱਖੋ। ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਪਤਾ ਹੀ ਆ ਵੀ ਲੋਕ ਬਹੁਤ ਘੱਟ ਟਰੈਵਲ ਜਿਹੜੇ ਉਹ ਕਰ ਰਹੇ ਆ। ਸੋ ਇਹ ਇਸੇ ਚੀਜ਼ ਦਾ ਇੱਕ ਵੱਡਾ ਜਿਹੜਾ ਉਹ ਡਰ ਹੈਗਾ ਆ। ਅਤੇ ਬਿਲਕੁਲ ਇਹ ਪੈਰਾਡੈਮਿਕ ਹੈ ਜਾਂ ਨਹੀਂ ਹੈਗੀ, ਇਹ ਇੱਕ ਵੱਖਰੀ ਜਿਹੜੀ ਗੱਲ ਆ। ਜਿੱਦਾਂ ਪਹਿਲਾਂ ਵੀ ਦੱਸਿਆ ਵੀ ਉਹ ਕਹਿੰਦੇ ਵੀ ਅੱਖਰ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਆਪਾਂ ਇਹ ਵੇਖੀਏ ਵੀ ਕਿੱਦਾਂ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ ਬਚਾਉਣਾ ਹੈਗਾ ਆ।
ਹੁਣ ਖਤਰਾ ਜਿਹੜਾ ਹਰਜੋਤ ਸਿੰਘ ਜੀ, ਹੁਣ ਕਿਉਂਕਿ ਜਦੋਂ ਇਦਾਂ ਦਾ ਘਟਨਾ ਵਾਪਰਦੀ ਆ ਅੱਜ ਦੇ ਜ਼ਮਾਨੇ ਦੇ ਵਿੱਚ, ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰੀਕੇ ਦੇ ਸ਼ੱਕ ਵੀ ਜਿਹੜੇ ਜਾਂਦੇ ਆ ਕਿ ਇਹ ਜਿਹੜਾ ਕਰੋਨਾ ਵਾਇਰਸ ਜਾਣ ਬੁੱਝ ਕੇ ਛੱਡਿਆ ਗਿਆ ਹੋ ਸਕਦਾ ਆ, ਕਿ ਇਹ ਇੱਕ ਬਾਇਓਲੋਜੀਕਲ ਵਾਰਫੇਅਰ ਦਾ ਕੰਮ ਜਿਹੜਾ ਇਸ ਦੇ ਵਿੱਚ ਹੈਗਾ ਆ, ਜਾਂ ਇਹ ਅਚਨਚੇਤੇ ਹੀ ਜਿਹੜਾ ਕਰੋਨਾ ਵਾਇਰਸ ਆ ਉਹ ਅੱਗੇ ਵਧਿਆ। ਜਿੱਦਾਂ ਮੈਮਲਸ ਨੂੰ ਲੈ ਕੇ ਗੱਲ ਚੱਲ ਰਹੀ ਸੀ ਵੀ ਉੱਥੇ ਵੂਹਾਨ ਦੀ ਇੱਕ ਜਿਹੜੀ ਸਪੈਸ਼ਲ ਮਾਰਕੀਟ ਆ ਜਿੱਥੇ ਜਿਹੜੇ ਜਾਨਵਰਾਂ ਦੇ ਉੱਤੇ ਕਹਿ ਲਓ ਵੀ ਅਤਿਆਚਾਰ ਕਰਕੇ ਤੇ ਤਰ੍ਹਾਂ ਦੇ ਜਿਹੜੇ ਭਾਂਤ ਦੇ ਜਿਹੜੇ ਜਾਨਵਰ ਆ ਉਹਨਾਂ ਨੂੰ ਖਾਧਾ ਪੀਤਾ ਜਾਂਦਾ ਆ, ਉੱਥੋਂ ਇਹ ਜਿਹੜਾ ਕੰਮ ਫੈਲਿਆ ਹੋ ਸਕਦਾ ਆ। ਪਰ ਇੱਕ ਜਿਹੜੀ ਹੁਣ ਜਿਹੜੀ ਕਹਿ ਲਓ ਵੀ ਲੁੱਕ ਕੇ ਗੱਲ ਇਹ ਵੀ ਜਿਹੜੀ ਆ ਉਹ ਚੱਲ ਰਹੀ ਆ ਵੀ ਹੋ ਸਕਦਾ ਵੀ ਕਿਸੇ ਦੇ ਦੁਆਰਾ ਜਾਣ ਬੁੱਝ ਕੇ ਬਾਇਓਲੋਜੀਕਲ ਵਾਰਫੇਅਰ ਜਿਹੜਾ ਉਹ ਕੀਤਾ ਗਿਆ ਹੋ ਸਕਦਾ, ਵੀ ਇਹ ਵਾਇਰਸ ਨੂੰ ਜਾਣ ਬੁੱਝ ਕੇ ਛੱਡਿਆ ਗਿਆ ਹੋ ਸਕਦਾ ਆ ਕਿਸੇ ਮੁਲਕ ਨੂੰ ਜਾਂ ਉੱਥੋਂ ਦੇ ਲੋਕਾਂ ਦੇ ਉੱਤੋਂ ਨੂੰ ਜਿਹੜਾ ਉਹ ਡਾਊਨ ਕਰਨ ਦੇ ਲਈ। ਪਰ ਅੱਜ ਦੇ ਜਿਹੜੇ ਯੁੱਗ ਦੇ ਵਿੱਚ ਜਿਸ ਨੂੰ ਆਪਾਂ ਇੱਕ ਗਲੋਬਲ ਪਿੰਡ ਕਹਿ ਕੇ ਜਾਣਿਆ ਜਾਂਦਾ ਹੈ ਪੂਰੇ ਦਾ ਪੂਰਾ ਜਿਹੜਾ ਕੌਮਾਂਤਰੀ ਪੱਧਰ ਦੇ ਉੱਤੇ ਵਿਸ਼ਵ ਨੂੰ, ਤੇ ਉਹ ਇਹ ਆ ਵੀ ਲੋਕੀ ਟਰੈਵਲ ਬਹੁਤ ਕਰਦੇ ਨੇ, ਜਿਸ ਕਰਕੇ ਕਰੋਨਾ ਵਾਇਰਸ ਹੋਰ ਕਈ ਥਾਵਾਂ ਦੇ ਉੱਤੇ ਵੀ ਫੈਲਿਆ ਆ। ਇਹ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਹੈ ਵੀ ਜਿੱਥੇ ਕਰੋਨਾ ਵਾਇਰਸ ਦਾ ਆਊਟਬ੍ਰੇਕ ਹੋਇਆ ਉਹਨਾਂ ਦੇ ਲਾਗੇ ਜਿਹੜੀਆਂ ਅਹਿਮ ਲੈਬੋਰਟਰੀਜ਼ ਜਿਹੜੀਆਂ ਉਹ ਸੀਗੀਆਂ ਜਿੱਥੋਂ ਇਹ ਵਾਇਰਸ ਜਿਹੜਾ ਉਹ ਛੱਡਿਆ ਗਿਆ ਹੋ ਸਕਦਾ। ਇਹ ਕਥਿਤ ਤੌਰ ਦੇ ਉੱਤੇ ਇਸ ਟਾਈਮ ਕਹਿ ਲਓ ਵੀ ਥਿਊਰੀਆਂ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਨੇ, ਪਰ ਹਾਲ ਦੀ ਘੜੀ ਹਰ ਇੱਕ ਦਾ ਹੀ ਜਿਹੜਾ ਜ਼ੋਰ ਇਸ ਕੰਮ ਦੇ ਉੱਤੇ ਲੱਗਾ ਹੋਇਆ ਹੈ ਸਾਰੇ ਮੁਲਕਾਂ ਦਾ, ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜੀ ਉਹ ਠੱਲ ਪਾਈ ਜਾ ਸਕੇ। ਸਾਰਸ ਨੂੰ ਇਹ ਕਈ ਹਫ਼ਤੇ ਪਹਿਲਾਂ ਹੀ ਉਸ ਨੂੰ ਇਹ ਗਾਂ ਉਸ ਤੋਂ ਲੰਘ ਚੁੱਕਾ ਹੈ ਤੇ ਉਸ ਤੋਂ ਕਈ ਘਾਤਕ ਰੂਪ ਇਸ ਨੇ ਅਖਤਿਆਰ ਕਰ ਚੁੱਕਾ ਹੈ। ਜੀ ਬਿਲਕੁਲ, ਈਰਾਨ ਦੇ ਵਿੱਚ ਵੀ ਬੁਰਾ ਹਾਲ ਆ। ਈਰਾਨ ਦੇ ਵਿੱਚ ਆਲਰੇਡੀ ਜਿਹੜੀ ਆ ਸੈਂਕਸ਼ਨਸ ਲੱਗੀਆਂ ਹੋਈਆਂ, ਸੋ ਇਸ ਕਰਕੇ ਉਹਨਾਂ ਤੋਂ ਕਹਿੰਦੇ ਮੈਨੇਜ ਨਹੀਂ ਹੋ ਰਿਹਾ ਹੈਗਾ। ਅਤੇ ਈਰਾਨ ਦੇ ਕੁਛ ਇਰਾਨੀਅਨ ਮੂਲ ਦੇ ਲੋਕ ਜਿਹੜੇ ਆ ਕੈਨੇਡਾ, ਲੈਬਨਾਨ ਅਤੇ UAE ਵਿੱਚ ਜਿਹੜੇ ਗਏ ਹੈਗੇ ਜਿਨ੍ਹਾਂ ਤੋਂ ਵਾਇਰਸ ਲੱਭਿਆ ਗਿਆ ਹੈਗਾ। ਅਫਗਾਨਿਸਤਾਨ, ਕੁਵੈਤ ਤਾਂ ਬਹਿਰੀਨ ਦੇ ਵਿੱਚ ਵੀ ਕੁਛ ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਰਿਪੋਰਟਡ ਹੋਏ ਹੈਗੇ ਆ। ਚਾਈਨਾ ਵਾਲਿਆਂ ਨੇ ਅੱਜ ਜਿਹੜੀ ਆ ਦੱਸਿਆ ਵੀ 409 ਲੋਕ ਹੋਰ ਜਿਹੜੇ ਆ ਲੱਭੇ ਹੈਗੇ ਵਾਇਰਸ ਦੇ ਨਾਲ ਇਨਫੈਕਟ ਹੋਏ। ਸੋ ਟੋਟਲ ਨੰਬਰ ਚਾਈਨਾ ਦੇ ਵਿੱਚ 77,150 ਹੋ ਗਏ ਆ। 150 ਨਵੀਆਂ ਡੈਥਸ ਜਿਹੜੀਆਂ ਚਾਈਨਾ ਵਾਲਿਆਂ ਨੇ ਮੇਨਲੈਂਡ ਚਾਈਨਾ ਨੇ ਰਿਪੋਰਟ ਕੀਤੀਆਂ ਹੈਗੀਆਂ। ਹੁਣ ਤੱਕ ਟੋਟਲ 2592 ਜਿਹੜੇ ਚਾਈਨਾ ਦਾ ਮੀਡੀਆ ਕਹਿ ਰਿਹਾ ਆ, ਇਹ ਹੁਣ ਪਤਾ ਨਹੀਂ ਇਹ 'ਚ ਕਿੰਨੀ ਕੁ ਸੱਚਾਈ ਆ। 2592 ਉਹ ਮੰਨ ਰਹੇ ਆ ਵੀ ਸਾਡੇ ਜਿਹੜੀਆਂ ਆਲਰੇਡੀ ਡੈਥ ਹੋ ਚੁੱਕੀਆਂ ਹੈਗੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਇਸ ਟਾਈਮ ਭਾਰਤ ਦੇ ਜਿਹੜੇ ਦੌਰੇ ਦੇ ਉੱਤੇ ਗਏ ਹੋਏ ਨੇ, ਉੱਥੇ ਉਹ ਪਹੁੰਚੇ ਨੇ। ਉਹਨਾਂ ਦਾ ਕਾਫੀ ਭਾਰੀ ਵੱਡਾ ਸਵਾਗਤ ਜਿਹੜਾ ਆ ਉਹਨਾਂ ਦੇ ਮਿੱਤਰ ਜਿਹੜੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਆ। ਮੋਦੀ ਦੇ ਆਪਣੇ ਜਿਹੜੇ ਸੂਬੇ ਗੁਜਰਾਤ ਦੇ ਵਿੱਚ, ਅਹਿਮਦਾਬਾਦ ਦੇ ਵਿੱਚ ਉਹਨਾਂ ਨੂੰ ਲੈ ਕੇ ਗਏ। ਉੱਥੇ ਇੱਕ ਵੱਡੇ ਕ੍ਰਿਕਟ ਸਟੇਡੀਅਮ ਦੇ ਵਿੱਚ ਜਿਹੜੇ ਲੋਕ ਆ ਉਹ ਉੱਥੇ ਪਹੁੰਚੇ ਸੀਗੇ। ਰਾਸ਼ਟਰਪਤੀ ਟਰੰਪ ਨੇ ਉੱਥੇ ਜਿਹੜਾ ਪੂਰਾ ਗੁਣਗਾਨ ਭਾਰਤ ਦਾ ਅਤੇ ਮੋਦੀ ਹੁਣਾਂ ਦਾ ਜਿਹੜਾ ਉਹ ਗਾਇਆ ਆ। ਸੋ ਪੂਰੀ ਤਰ੍ਹਾਂ ਦੋਨਾਂ ਨੂੰ ਆਪਸ ਦੇ ਵਿੱਚ ਮਿਲ ਜੁਲ ਕੇ ਜਿਹੜੀਆਂ ਉਹ ਚੱਲਦੇ ਹੋਏ ਜਿਹੜੇ ਉਹ ਦਿਖਾਇਆ ਗਿਆ ਆ। ਉਹਨਾਂ ਨੇ ਭਾਰਤ ਨੂੰ ਇੱਕ ਅਹਿਮ ਅਮਰੀਕਾ ਦਾ ਜਿਹੜੇ ਉਹਨਾਂ ਦੇ ਨਾਲ ਜਿਹੜੇ ਸੰਬੰਧ ਹੈਗੇ ਆ ਉਹਨਾਂ ਨੂੰ ਅਹਿਮ ਜਿਹੜਾ ਉਹ ਦੱਸਿਆ ਹੈਗਾ ਆ। ਸੋ ਪੂਰੀ ਤਰ੍ਹਾਂ ਨਮਸਤੇ ਟਰੰਪ ਦੀ ਇਹ ਜਿਹੜੀ ਰੈਲੀ ਆ ਉਹ ਉੱਥੇ ਚਰਚਾ ਦਾ ਜਿਹੜਾ ਪੂਰੀ ਤਰ੍ਹਾਂ ਜਿਹੜਾ ਵਿਸ਼ਾ ਉਹ ਬਣੀ ਹੋਈ ਆ। ਲੋਕ ਜੇ ਕਹਿੰਦੇ ਵੀ ਚਿੱਟੀਆਂ ਟੋਪੀਆਂ ਦੇ ਉੱਤੇ ਨਮਸਤੇ ਟਰੰਪ ਜਿਹੜਾ ਲਿਖਿਆ ਸੀਗਾ ਉਹ ਪੂਰੀ ਤਰ੍ਹਾਂ ਜਿਹੜੀਆਂ ਉੱਥੇ ਫੈਲੀਆਂ ਹੋਈਆਂ ਸੀ, ਲੋਕਾਂ ਦੇ ਵਿੱਚ ਸੀਗੇ। ਰਾਸ਼ਟਰਪਤੀ ਟਰੰਪ ਖਾਸੇ ਜਿਹੜੇ ਖੁਸ਼ ਨਜ਼ਰ ਆਏ। ਕਾਰਨ ਇਹ ਆ ਵੀ ਉਹ ਲਾਈਕ ਕਰਦੇ ਆ ਇੱਦਾਂ ਦੀਆਂ ਚੀਜ਼ਾਂ, ਵੀ ਉਹਨਾਂ ਦੀ ਆਓ ਭਗਤ ਜਿਹੜੀ ਉਹ ਪੂਰੀ ਹੋਵੇ ਅਤੇ ਪੂਰੀਆਂ ਚੀਜ਼ਾਂ ਜਿਹੜੀਆਂ ਹੋਣ। ਉੱਦਾਂ ਇੱਥੋਂ ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਕਿਹਾ ਸੀਗਾ ਵੀ ਉੱਥੇ ਮਾਈਨੋਰਟੀਜ਼ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਹ ਕਰਿਓ, ਪਰ ਹਾਲ ਦੀ ਘੜੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਇੱਦਾਂ ਦੀ ਕੋਈ ਅਜਿਹੀ ਗੱਲ ਕੀਤੀ ਨਹੀਂ ਹੈਗੀ। ਜਿਹੜੀ ਰੈਲੀ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਆ ਉਸ ਦੇ ਵਿੱਚ ਭਾਰਤ ਦਾ ਅਤੇ ਨਰਿੰਦਰ ਮੋਦੀ ਦੇ ਜਿਹੜੇ ਉਹ ਗੁਣਗਾਨ ਹੀ ਉਹਨਾਂ ਨੇ ਉੱਥੇ ਗਾਏ ਨੇ। ਜੀ ਬਿਲਕੁਲ, ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਵੱਡੀਆਂ ਰੈਲੀਆਂ ਨੂੰ ਪਸੰਦ ਕਰਦੇ ਆ। ਉੱਦਾਂ ਹੀ ਜਿਹੜੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਆ, ਸੋ ਦੋਨਾਂ ਦੇ ਵਿੱਚ ਇੱਕ ਚੀਜ਼ ਤਾਂ ਇਹ ਸਾਂਝੀ ਹੈਗੀ ਆ ਵੀ ਵੱਡੀਆਂ ਰੈਲੀਆਂ ਨੂੰ ਪਸੰਦ ਕਰਦੇ ਆ। ਪਰ ਇੱਕ ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਇੰਡੀਆ ਦੇ ਵਿੱਚ ਗਏ ਸੀ, ਉਸ ਟਾਈਮ ਦੇ ਉੱਤੇ 40 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਕੱਲ੍ਹ ਤੋਂ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਕਾਫੀ ਵੱਡਾ ਜਿਹੜਾ ਆ ਇੱਕ ਤਰ੍ਹਾਂ ਨਾਲ ਜ਼ੁਲਮ ਹੀ ਕਹਿ ਸਕਦੇ ਆ। ਦਿੱਲੀ ਦੀਆਂ ਕੁਛ ਏਰੀਏ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਆ ਉਹਨਾਂ ਨੂੰ ਅੱਗਾਂ ਲਾਈਆਂ ਗਈਆਂ।
ਬਹੁਤ ਸਾਰੇ ਪਥਰਾਵ ਵੀ ਹੋ ਰਿਹਾ ਤੇ ਇੱਕ ਪੁਲਿਸ ਵਾਲੇ ਦੀ ਮੌਤ ਦੀ ਖਬਰ ਵੀ ਆ ਰਹੀ ਹੈ। ਇੱਕ ਸਿਵਿਲੀਅਨ ਦੇ ਵੀ ਮੌਤ ਦੀ ਖਬਰ ਜਿਹੜੀ ਉੱਥੋਂ ਜਿਹੜੀ ਉਹ ਨਾਲ ਦੇ ਨਾਲ ਹੁਣ ਕੁਛ ਚਿਰ ਪਹਿਲਾਂ ਜਿਹੜੀ ਉਹ ਆਈ ਹੈ। ਸੋ ਕੁੱਲ 2 ਜਾਣਿਆਂ ਦੇ ਮੌਤਾਂ ਦੀਆਂ ਖਬਰਾਂ ਦਿੱਲੀ ਤੋਂ ਜਿਹੜੀਆਂ ਆ ਰਹੀਆਂ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਪੂਰੀ ਮਾਮਲੇ ਦੇ ਵਿੱਚ, ਕਿਉਂਕਿ ਟਰੰਪ ਆਏ ਨੇ ਤੇ ਇਹਨਾਂ ਨੂੰ ਜਿਹੜਾ ਇੱਕ ਐਜ਼ ਅ ਵਿਲਨ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ। ਉੱਥੋਂ ਦੀ ਜਿਹੜੀ ਇਸ ਟਾਈਮ ਮਾਈਨੋਰਿਟੀ ਹੈ, ਜਿਹੜੇ ਖਾਸ ਕਰਕੇ ਸੀਏ ਦੇ ਖਿਲਾਫ ਪ੍ਰੋਟੈਸਟ ਜਿਹੜੇ ਉਹ ਕਰ ਰਹੇ ਨੇ ਤੇ ਬਾਕੀ ਜਿਹੜੇ ਆ ਕਾਫੀ ਅੱਗ ਵੀ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਉਗਲ ਰਹੇ ਆ ਤੇ ਉਹ ਅੱਗ ਇੱਦਾਂ ਪਥਰਾਵ ਤੇ ਜਿਹੜੀਆਂ ਹਿੰਸਕ ਝੜਪਾਂ ਦੇ ਦਰਮਿਆਨ ਇਸ ਤਰੀਕੇ ਦੇ ਨਾਲ ਸਾਹਮਣੇ ਨਿਕਲ ਕੇ ਆ ਰਹੀ ਹੈਗੀ ਹੈ। ਮਹਾਤਮਾ ਗਾਂਧੀ ਦੇ ਆਸ਼ਰਮ ਦੇ ਵਿੱਚ ਵੀ ਉੱਥੇ ਗਏ ਨੇ। ਉਹਨਾਂ ਨੇ ਗਾਂਧੀ ਨੂੰ ਜਿਹੜਾ ਚੰਗਾ ਜਿਹੜਾ ਬੰਦਾ ਆ, ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਦੱਸਿਆ, ਉੱਥੇ ਚਰਖਾ ਕੱਤਦੇ ਹੋਏ ਦੇਖੇ ਜਿਹੜੇ ਗਏ ਆ। ਗਲੇ ਦੇ ਵਿੱਚ ਜਿਹੜਾ ਸ਼ਾਲ ਆ ਉਹ ਵੀ ਉਹਨਾਂ ਨੂੰ ਜਿਹੜਾ ਉਹ ਭੇਂਟ ਕੀਤਾ ਗਿਆ। ਹੋਰ ਬੜਾ ਕੁਛ ਜਿਹੜਾ ਉਹ ਭੇਂਟ ਕੀਤਾ ਗਿਆ ਹੋਣਾ ਆ। ਸੋ ਹੁਣ ਦੇਖਦੇ ਹਾਂ ਵੀ ਰਾਸ਼ਟਰਪਤੀ ਟਰੰਪ ਉੱਥੇ ਕਰਕੇ ਕੀ ਆਉਂਦੇ ਆ, ਵੀ ਕਿਹੜੀ ਕੋਈ ਜਿਹੜੀ ਗੱਲ ਕਰਦੇ ਆ ਕਿ H1B ਵੀਜ਼ੇ ਵਾਲਿਆਂ ਦੀ ਕੋਈ ਉਹ ਗੁਹਾਰ ਆ ਉੱਥੇ ਉਹ ਲਾਉਣਗੇ, ਜਾਂ ਜਿਸ ਤਰੀਕੇ ਦੇ ਨਾਲ ਕਿਉਂਕਿ ਬਹੁਤ ਸਾਰੇ ਅਮਰੀਕਾ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹ ਮੈਕਸੀਕੋ ਦੇ ਬਾਰਡਰ ਦੇ ਜ਼ਰੀਏ ਟੱਪ ਕੇ ਵੀ ਆਪਣੇ ਅਸਾਈਲਮ ਲੈਣ ਦੇ ਲਈ, ਰਿਫਿਊਜੀ ਲੈਣ ਦੇ ਲਈ ਵੀ ਆਉਂਦੇ ਆ। ਸੋ ਉਹਨਾਂ ਨੂੰ ਲੈ ਕੇ ਕੀ ਗੱਲ ਜਿਹੜੀ ਉਹ ਕਰਨਗੇ, H1B ਵਾਲਿਆਂ ਨੂੰ ਲੈ ਕੇ ਕੀ ਕਰਨਗੇ ਤੇ ਕੀ ਕੋਈ ਵਪਾਰਕ ਜਿਹੜੀ ਗੱਲਬਾਤ ਹੋਵੇਗੀ, ਕਿਉਂਕਿ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ $290 ਮਿਲੀਅਨ ਦਾ ਜਿਹੜਾ ਇੱਕ ਉਹ ਵੀ ਜੁਰਮਾਨਾ ਜਿਹੜਾ ਆ ਇਹਨਾਂ ਨੂੰ ਲਾਇਆ ਸੀਗਾ। ਉਹ ਜਿਹੜੀ ਇੱਕ ਇਹਨਾਂ ਨੂੰ ਰੱਖਿਆ ਗਿਆ ਸੀਗਾ, ਭਾਰਤ ਨੂੰ ਇੱਕ ਵਿਸ਼ੇਸ਼ ਕੈਟਾਗਰੀ ਦੇ ਵਿੱਚ ਉਸ ਦੇ ਵਿੱਚੋਂ ਕੱਢ ਲਿਆ ਗਿਆ ਸੀਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਹੋਣਗੀਆਂ। ਮੈਨੂੰ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਜਿਹੜੇ ਨਰਿੰਦਰ ਮੋਦੀ ਆ, ਕਿਉਂਕਿ ਜਿਹੜੀਆਂ ਉੱਥੇ ਦੀਆਂ ਮੇਨ ਕਾਰਪੋਰੇਟ ਨੇ ਕੰਪਨੀਆਂ ਨੇ, ਉਹਨਾਂ ਦਾ H1B ਦੇ ਉੱਤੇ ਕਾਫੀ ਕੰਮ ਜਿਹੜਾ ਉਹ ਚੱਲਦਾ ਆ। ਸੋ ਉਹ ਜਿਹੜੀ ਚਰਚਾ ਜ਼ਰੂਰ ਹੋਣ ਦੇ ਅਸਾਰ ਜਿਹੜੇ ਉਹ ਹੈਗੇ ਨੇ। ਜੀ ਬਿਲਕੁਲ। ਇੱਕ ਚੀਜ਼ ਜ਼ਰੂਰ ਨਵੀਂ ਆ ਰਹੀ ਹੈ, ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਦੋਸਤ ਮਿੱਤਰ ਵੀ ਕਹਿੰਦੇ ਵੀ ਅਸੀਂ ਉਹਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੈਜੀਟੇਬਲਸ ਖਾਂਦਿਆਂ ਬੜਾ ਘੱਟ ਦੇਖਿਆ ਹੈਗਾ। ਕਦੇ ਕਦੇ ਸੈਲਡ ਖਾ ਲੈਂਦੇ, ਪਰ ਕਹਿੰਦੇ ਵੀ ਉਹ ਗਾਂ ਦਾ ਮੀਟ ਬੜਾ ਪਸੰਦ ਕਰਦੇ। ਤੇ ਹੁਣ ਇੰਡੀਆ ਵਾਲੇ ਦੇਖਦੇ ਆ ਵੀ ਉਹਦਾ ਜਿਹੜਾ ਆ ਕਿਸ ਤਰ੍ਹਾਂ ਜਿਹੜਾ ਆ ਵੈਜੀਟੇਬਲਸ ਦੇ ਨਾਲ ਸਵਾਗਤ ਕਰਨਗੇ। ਇਹ ਤਾਂ ਹਰਜੋਤ ਸਿੰਘ ਜੀ ਪਹਿਲੋਂ ਵੀ ਪਤਾ ਆ, ਸਾਰਿਆਂ ਨੂੰ ਵੀ ਪਤਾ ਆ। ਅਸਾਮ ਦੇ ਵਿੱਚ ਹਿੰਦੂ ਵੀ ਉੱਥੇ ਉਧਰਲੇ ਪਾਸੇ ਜਿਹੜੇ ਉਹ ਖਾਂਦੇ ਨੇ, ਨਾਰਥ ਈਸਟ ਦੇ ਵਿੱਚ ਉੱਥੇ ਕੋਈ ਗੱਲ ਨਹੀਂ। ਇਹ ਸਿਰਫ ਤੇ ਸਿਰਫ ਜਿਹੜਾ ਗਰੀਬ ਆ ਤੇ ਜਿਹੜਾ ਮਾਈਨੋਰਿਟੀ ਆ ਉਹਨਾਂ ਨੂੰ ਦੱਬਣ ਦੇ ਲਈ, ਉਹਨਾਂ ਨੂੰ ਜਿਹੜਾ ਬਸ ਨੱਪਣ ਦੇ ਲਈ ਇਹ ਜਿਹੜਾ ਉੱਥੇ ਸ਼ਗੂਫੇ ਜਿਹੜੇ ਉਹ ਚੱਲਦੇ ਰਹਿੰਦੇ ਨੇ। ਬਾਕੀ ਜਿੰਨੇ ਜੋ ਖਾਣਾ, ਜਿੰਨੇ ਜੋ ਪੀਣਾ, ਉਹ ਤਾਂ ਉਹ ਸਾਰਾ ਕੁਛ ਉੱਥੇ ਕਰੀ ਹੀ ਜਿਹੜਾ ਜਾ ਰਿਹਾ ਹੈ। ਸੋ ਮਾਈਨੋਰਟੀਜ਼ ਨੂੰ ਜਿਹੜਾ ਦੱਬਣ ਦੇ ਲਈ ਜਿਹੜੇ ਗਾਂ ਦੇ ਮਾਸ ਦੇ ਨਾਂ ਦੇ ਉੱਤੇ ਕਿੰਨੀਆਂ ਜਾਨਾਂ ਜਿਹੜੀਆਂ ਉਹ ਲੈ ਲਈਆਂ ਗਈਆਂ ਨੇ, ਇਹ ਉੱਥੋਂ ਦੀ ਜਿਹੜੇ ਮੈਜੋਰਟੀ ਦੀ ਇੱਕ ਮਾਨਸਿਕਤਾ ਹੀ ਜਿਹੜੀ ਉਹ ਨਜ਼ਰ ਆਉਂਦੀ ਆ। ਤੇ ਹਿਪੋਕ੍ਰੇਸੀ ਜਿਹੜੀ ਆ ਅਜਿਹੇ ਮੌਕਿਆਂ ਦੇ ਉੱਤੇ ਇਹਨਾਂ ਵੱਡੇ ਲੀਡਰਸ ਦੀ ਉਹ ਸਾਹਮਣੇ ਆਉਂਦੀ ਆ ਵੀ ਜਦੋਂ ਕੋਈ ਤਗੜਾ ਆਇਆ ਹੁੰਦਾ ਆ, ਉਹਨਾਂ ਦੇ ਮੋਹਰੇ ਫਿਰ ਇਹ ਕੁਸਕਦੇ ਨਹੀਂ ਆ। ਜੀ ਸੋ ਬਿਲਕੁਲ। ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਮੈਕਡੋਨਲਡ ਬੜਾ ਪਸੰਦ ਕਰਦੇ ਆ, ਤੇ ਇੰਡੀਆ ਦੇ ਜਿਹੜੇ ਮੈਕਡੋਨਲਡ ਆ ਉਹ ਗਾਂ ਦਾ ਮਾਸ ਵੀ ਨਹੀਂ ਦਿੰਦੇ ਹੈਗੇ, ਚਿਕਨ ਬਰਗਰ ਵਗੈਰਾ ਨਹੀਂ ਖਵਾ ਦੇਣਾ ਇਹਨਾਂ ਨੂੰ। ਰਾਸ਼ਟਰਪਤੀ ਟਰੰਪ ਨੂੰ ਟੈਨਸ਼ਨ ਦੀ ਲੋੜ ਨਹੀਂ, ਉਹ ਅਮਰੀਕਾ ਦੇ ਰਾਸ਼ਟਰਪਤੀ ਨੇ, ਸਭ ਕੁਝ ਜਿਹੜਾ ਉਹਨਾਂ ਨੂੰ ਉੱਥੇ ਮਿਲੂਗਾ ਹੀ ਮਿਲੂਗਾ। ਥੋੜੀ ਜਿਹੀ ਗੱਪ ਸਾਡੇ ਪ੍ਰੈਜ਼ੀਡੈਂਟ ਵੀ ਮਾਰ ਦਿੰਦੇ ਆ। ਉਹਨਾਂ ਨੇ ਕਿਹਾ ਵੀ 6 ਤੋਂ 7 ਮਿਲੀਅਨ ਲੋਕ ਆ ਸਕਦੇ ਹੈਗੇ ਆ। ਪਹਿਲਾਂ ਉਹਨਾਂ ਨੇ ਕਿਹਾ ਸੀ ਲੱਖ ਕੁ ਮਸਾਂ ਹੀ ਪਹੁੰਚਿਆ ਗਏ। ਉੱਦਾਂ ਹੀ ਫਿਰ ਇੰਡੀਆ ਵਾਲੇ ਵੀ ਜਿਹੜੇ ਗੱਪ ਮਾਰਦੇ ਹੈਗੇ ਤੁਹਾਨੂੰ ਪਤਾ ਹੀ ਆ। ਸੋ ਕੁਛ ਕੁ ਜਿਹੜੀਆਂ ਇਦਾਂ ਦੀਆਂ ਆਈਆਂ, ਪਰ ਕੋਈ ਵੀ ਜਿਹੜਾ ਆ ਹਜੇ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਹਜੇ ਨਹੀਂ ਆਈ। ਅਜੇ ਘੁੰਮਣ ਫਿਰਨ ਦੇ ਵਿੱਚ ਬਿਜ਼ੀ ਨੇ ਉਹਨਾਂ ਨੇ। ਜਦੋਂ ਉਹਨਾਂ ਦੀ ਕੋਈ ਹੋਪਫੁਲੀ ਕੋਈ ਨਾ ਕੋਈ ਡੀਲ ਹੋਊਗੀ, ਸੋ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਟੈਨਸ਼ਨ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਕਸ਼ਮੀਰ ਨੂੰ ਲੈ ਕੇ ਕਾਫੀ ਆ। ਹਜੇ ਉਸ ਇਸ਼ੂ ਦੇ ਉੱਤੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕੋਈ ਆਪਣਾ ਬਿਆਨ ਨਹੀਂ ਦਿੱਤਾ ਹੈਗਾ ਜੀ। ਸੋ ਇਸ ਟਾਈਮ ਜਿੱਦਾਂ ਹਰਜੋਤ ਸਿੰਘ ਜੀ ਯਾਦ ਹੋਣਾ, ਜਦੋਂ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਕੀਤੀ ਸੀਗੀ, ਸੋ ਫੋਟੋਆਂ ਪੂਰੀਆਂ ਸੀਗੀਆਂ। ਘੁੰਮਣ ਫਿਰਨ ਦਾ ਜਿਹੜਾ ਉਹ ਕੰਮ ਜਿਹੜਾ ਉਹ ਕਿਤੇ ਨਾ ਕਿਤੇ ਉਹ ਸੀਗਾ। ਸੋ ਇਹ ਵੀ ਕਿਤੇ ਇੱਦਾਂ ਨਾ ਹੋਵੇ ਵੀ ਇਲੈਕਸ਼ਨ ਤੋਂ ਪਹਿਲਾਂ ਅਮਰੀਕਾ ਦੇ ਕਿਉਂਕਿ ਇਹ ਵੀ ਹੈਗਾ ਨਾ ਹਰਜੋਤ ਸਿੰਘ ਜੀ, ਜਿਹੜਾ ਇੰਡੀਅਨ ਅਮਰੀਕਨ ਜਿਹੜੇ ਇੱਥੇ ਹੈਗੇ ਨੇ, ਜਿਹੜੇ ਇੱਥੋਂ ਦੇ ਸਿਟੀਜ਼ਨ ਨੇ, ਉਹਨਾਂ ਦੀਆਂ ਵੋਟਾਂ ਵੀ ਆਪਣੇ ਵਾਲੇ ਪਾਸੇ ਨੂੰ ਖਿੱਚਣ ਦਾ ਇੱਕ ਤਰੀਕਾ ਹੈ। ਹਾਊਡੀ ਮੋਦੀ ਦੇ ਰੈਲੀ ਦੇ ਵਿੱਚ ਜਦੋਂ ਹੋਈ ਸੀਗੀ ਟੈਕਸਸ ਦੇ ਵਿੱਚ, ਉੱਥੇ ਰਾਸ਼ਟਰਪਤੀ ਟਰੰਪ ਦੇ ਪਹੁੰਚਣ ਦਾ ਕਾਰਨ ਉਹ ਵੀ ਇੱਕ ਸੀਗਾ। ਤੇ ਹੁਣ ਜਿਹੜੇ ਕਿਉਂਕਿ ਮੋਦੀ ਲਵਰ ਬਹੁਤ ਨੇ ਇੱਥੇ ਵੀ, ਸਾਰਿਆਂ ਨੂੰ ਜਿਹੜਾ ਉਹ ਪਤਾ ਆ, ਜੇ ਮੋਦੀ ਹੁਣੀ ਕਹਿਣਗੇ ਅਬ ਕੀ ਬਾਰ ਟਰੰਪ ਸਰਕਾਰ, ਤੇ ਫਿਰ ਇੱਥੋਂ ਦੇ ਜਿਹੜੇ ਲੋਕ ਆ ਤੇ ਉਹ ਉਸ ਪਾਸੇ ਵੱਲ ਨੂੰ ਵੀ ਜਿਹੜੀ ਉਹ ਵੋਟ ਪਾਉਣਗੇ, ਕਿਉਂਕਿ ਡੋਨਲਡ ਟਰੰਪ ਨੇ ਵੀ ਇੱਦਾਂ ਹੀ ਜਿਹੜਾ ਉਸ ਤਰੀਕੇ ਦੇ ਨਾਲ ਉਦੋਂ ਗੱਲਾਂ ਜਿਹੜੀਆਂ ਉਹ ਆਖੀਆਂ ਸੀ, ਉਹ ਇੱਕ ਦੂਜੇ ਦੀ ਜਿਹੜੀ ਪਿੱਠ ਆ ਉਹ ਪੂਰੀ ਥਾਪੜ ਰਹੇ ਨੇ, ਤਾਂ ਜੋ ਜਿਹੜੀਆਂ ਵੋਟਾਂ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਸ ਦੇ ਵਿੱਚ ਜਿਹੜੀਆਂ ਉਹ ਖਿੱਚੀਆਂ
ਜਾ ਸਕਣ। ਇੱਕ ਰਜਿਸਟਰਡ ਡੈਮੋਕ੍ਰੇਟ ਆ, ਉਹ ਵੀ ਉੱਥੇ ਪਹੁੰਚੀ ਹੋਈ ਸੀਗੀ। ਮੋਦੀ ਜਿਹੜੇ ਆ ਉੱਥੇ ਜਿਹੜੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ ਰੈਲੀ ਹੋਈ ਆ ਅਹਿਮਦਾਬਾਦ ਦੇ ਵਿੱਚ, ਉਹਨੇ ਕਹਿੰਦੀ ਮੈਂ ਪਹਿਲਾਂ ਵੀ ਟਰੰਪ ਨੂੰ ਵੋਟ ਪਾਈ ਸੀ ਤੇ ਮੈਂ ਹੁਣ ਅਗਲੀ ਵਾਰੀ ਵੀ ਜਿਹੜੀ ਉਹ ਟਰੰਪ ਨੂੰ ਵੋਟ ਪਾਈ ਹੈ, ਕਿਉਂਕਿ ਉਹ ਕਿਤੇ ਨਾ ਕਿਤੇ ਜਿਹੜੇ ਵਿੱਚ ਵਿਚੋਲੀਆ ਹੈਗੇ ਨੇ ਮੋਦੀ ਸਾਹਿਬ, ਉਹਨਾਂ ਦਾ ਜਿਹੜਾ ਅਸਰ ਆ ਉਹ ਨਜ਼ਰ ਆਉਂਦਾ ਹੈਗਾ ਆ। ਬਿਲਕੁਲ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਮਲਾਨੀਆ ਟਰੰਪ ਜਿਹੜੇ ਤਾਜ ਮਹਿਲ ਨੂੰ ਵੀ ਉਹਨਾਂ ਨੇ ਵਿਜ਼ਿਟ ਕੀਤਾ ਹੈਗਾ। ਸੋ ਜਿੱਥੇ ਉਹਨਾਂ ਦੀ ਰੈਲੀ ਸੀਗੀ 1,10,000 ਲੋਕ ਉੱਥੇ ਬੈਠ ਸਕਦੇ ਆ। ਕ੍ਰਿਕਟ ਦਾ ਸਭ ਤੋਂ ਵੱਡਾ ਸਟੇਡੀਅਮ ਉਹਨਾਂ ਨੇ ਅਹਿਮਦਾਬਾਦ ਇੰਡੀਆ ਦੇ ਵਿੱਚ ਬਣਾਇਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਬੀਤੇ ਵੀਕਐਂਡ ਦੇ ਉੱਤੇ ਡੈਮੋਕ੍ਰੇਟ ਜਿਹੜੀਆਂ ਪ੍ਰਾਇਮਰੀਜ਼ ਆ ਉਹ ਹੋਈਆਂ। ਨਵਾਡਾ ਦੇ ਵਿੱਚ ਡੈਮੋਕ੍ਰੇਟ ਕਾਕਸ ਦੇ ਵਿੱਚ ਜਿਹੜਾ ਬਰਨੀ ਸੈਂਡਰਸ ਆ ਉਹ ਵੱਡੀ ਜਿੱਤ ਦੇ ਨਾਲ ਜਿਹੜਾ ਉਹ ਉੱਭਰ ਕੇ ਸਾਹਮਣੇ ਆਇਆ ਆ। ਦੂਜੇ ਨੰਬਰ ਦੇ ਉੱਤੇ ਜਿਹੜਾ ਜੋ ਬਾਈਡਨ ਜਿਹੜਾ ਉਸ ਦੇ ਵਿੱਚ ਉਹ ਰਿਹਾ ਆ। ਤਕਰੀਬਨ 47% ਦੀ ਜਿਹੜੀਆਂ ਵੋਟਾਂ ਆ ਨਵਾਡਾ ਕਾਕਸ ਦੇ ਵਿੱਚ ਬਰਨੀ ਸੈਂਡਰਸ ਨੂੰ ਜਿਹੜੀਆਂ ਉਹ ਮਿਲੀਆਂ, ਤੇ ਦੂਜੇ ਨੰਬਰ ਦੇ ਉੱਤੇ ਜਿਹੜਾ ਜੋ ਬਾਈਡਨ ਆ 20% ਵੋਟਾਂ ਦੇ ਨਾਲ ਜਿਹੜਾ ਉਹ ਰਿਹਾ ਹੈਗਾ ਆ। ਸੋ ਇਸ ਮੌਕੇ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਬਰਨੀ ਸੈਂਡਰਸ ਜਿੰਨੇ ਕਿ ਬਾਕੀ ਜਿਹੜੇ ਉੱਥੇ ਕੈਂਡੀਡੇਟਸ ਦੇ ਮੁਕਾਬਲੇ ਜਿਹੜੇ ਅਮੀਰ ਧਨਾੜ ਜਿਹੜੇ ਸੀਗੇ ਕੈਂਡੀਡੇਟਸ, ਉਹਨਾਂ ਤੋਂ 5 ਤੋਂ 6 ਗੁਣਾ ਘੱਟ ਜਿਹੜਾ ਖਰਚਾ ਆ ਉਸਨੇ ਉਹ ਕੀਤਾ ਸੀ, ਤੇ ਤਾਂ ਵੀ ਤਕਰੀਬਨ ਅੱਧੀ ਜਿਹੜੀ ਕਹਿ ਲਓ ਵੀ ਤਕਰੀਬਨ ਮੈਜੋਰਟੀ ਦੇ ਤਕਰੀਬਨ ਸਿੰਪਲ ਮੈਜੋਰਟੀ ਜਿੰਨੀਆਂ ਵੋਟਾਂ ਆ ਉਸ ਨੂੰ ਪ੍ਰਾਪਤ ਜਿਹੜੀਆਂ ਉਹ ਹੋਈਆਂ ਨੇ। ਸੋ ਤੀਜੇ ਨੰਬਰ ਦੇ ਉੱਤੇ ਜਿਹੜੀ ਆਈ ਥਿੰਕ ਐਲਿਜ਼ਾਬੈਥ ਵਾਰਨ ਨਹੀਂ ਆ, ਪਰ ਉਹ 15% ਤੋਂ ਪੀਟ ਬੁਟਿਜੇਜ ਜਿਹੜਾ ਉਹ ਰਿਹਾ ਆ, ਪਰ ਉਹ 15% ਤੋਂ ਜਿਹੜਾ ਉਸਦਾ ਘੱਟ ਸੀਗਾ। ਸੋ ਇੱਦਾਂ ਲੱਗ ਰਿਹਾ ਜਦੋਂ ਪੂਰੀ ਕਾਊਂਟਿੰਗ ਜਦੋਂ ਹੋ ਜਾਵੇਗੀ ਹਰਜੋਤ ਸਿੰਘ ਜੀ, ਤਾਂ ਬਰਨੀ ਸੈਂਡਰ ਤੇ ਜੋ ਬਾਈਡਨ ਦੇ ਦਰਮਿਆਨ ਹੀ ਜਿਹੜੇ ਡੈਲੀਗੇਟਸ ਆ ਨਵਾਡਾ ਕਾਕਸ ਦੇ ਉਹ ਵੰਡੇ ਜਾਣਗੇ। ਸੋ ਬਿਲਕੁਲ ਇਹਨੂੰ ਲੈ ਕੇ ਜਿਹੜੇ ਬਹੁਤ ਸਾਰੇ ਜਿਹੜੇ ਮੋਡਰੇਟ ਡੈਮੋਕ੍ਰੇਟ ਆ ਉਹ ਇੱਕ ਤਰ੍ਹਾਂ ਨਾਲ ਪੈਨਿਕ ਮੋਡ ਦੇ ਵਿੱਚ ਕਹਿੰਦੇ ਗਏ ਹੋਏ ਹੈਗੇ ਆ। ਇੱਕ ਡੈਮੋਕ੍ਰੇਟ ਨੇ ਇਹ ਕਿਹਾ ਜਿਹੜਾ ਕਿ ਸੈਂਟਰਿਸਟ ਹੈਗਾ ਮਿਡਲ ਦੇ ਵਿੱਚ, ਕਹਿੰਦਾ ਵੀ ਮੈਂ 30 ਸਾਲਾਂ ਦੇ ਆਪਣੀ ਪੋਲਿਟਿਕਸ ਦੇ ਐਕਸਪੀਰੀਅੰਸ ਦੇ ਵਿੱਚ ਵੀ ਇੱਦਾਂ ਦਾ ਜਿਹੜਾ ਮਾਹੌਲ ਉਹ ਨਹੀਂ ਦੇਖਿਆ। ਵੀ ਬਰਨੀ ਸੈਂਡਰਸ ਦੇ ਸਪੋਰਟਰ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਹਿੰਦਾ ਈਮੇਲ, ਟੈਕਸਟ, ਕਾਲ ਬਹੁਤ ਕੁਛ ਕਰ ਰਹੇ ਸੀ। ਸੋ ਬਰਨੀ ਸੈਂਡਰਸ ਦਾ ਅੱਗੇ ਜਾਣਾ ਜਿਹੜਾ ਡੈਮੋਕ੍ਰੈਟਿਕ ਪਾਰਟੀ ਨੂੰ ਹੁਣ ਜਿਹੜਾ ਇੱਕ ਤਰ੍ਹਾਂ ਨਾਲ ਪਚ ਨਹੀਂ ਰਿਹਾ ਹੈਗਾ, ਪਰ ਉਹ ਲਗਾਤਾਰ ਜਿਹੜੇ ਅੱਗੇ ਜਾ ਰਿਹਾ। ਤਾਂ ਸਭ ਤੋਂ ਜ਼ਿਆਦਾ ਹੈਰਾਨੀ ਜਿਹੜੀ ਆ ਡੈਮੋਕ੍ਰੈਟਿਕ ਪਾਰਟੀ ਨੂੰ ਇਹ ਹੋਈ ਆ ਕਿਉਂਕਿ ਉਹ ਬਲੈਕ ਤੇ ਜਿਹੜੇ ਮੈਕਸੀਕਨ ਵੋਟਰਸ ਆ ਉਹ ਉਹਨਾਂ ਨੂੰ ਸੋਚ ਰਹੇ ਸੀ ਵੀ ਜੋ ਬਾਈਡਨ ਦੀ ਸਪੋਰਟ ਕਰਨਗੇ, ਪਰ ਇੱਥੇ ਜਿਹੜਾ ਨਵਾਡਾ ਸਟੇਟ ਦੇ ਵਿੱਚ ਮੈਕਸੀਕਨ ਮੂਲ ਦੇ ਕਾਫੀ ਲੋਕ ਆ, ਉਹਨਾਂ ਨੇ ਜਿਹੜੀ ਆ ਬਰਨੀ ਸੈਂਡਰਸ ਦੀ ਕਾਫੀ ਸਪੋਰਟ ਕੀਤੀ ਹੈਗੀ, ਲਟੀਨੋ ਵੋਟਰਸ ਨੇ। ਜੀ ਜੀ ਬਿਲਕੁਲ। ਸੋ ਇਹ ਵੈਸੇ ਜਿਹੜੇ ਵੈਸੇ ਹੁਣ ਨਾ ਬਹੁਤ ਸਾਰੇ ਲੋਕ ਜਿਹੜੇ ਬਰਨੀ ਸੈਂਡਰ ਦੇ ਹੱਕ ਵਾਲੇ ਵੀ ਉਹ ਕਹਿੰਦੇ ਵੀ ਤੁਸੀਂ ਮੋਡਰੇਟ ਦੇਖੀ ਅੱਗੇ ਡੈਮੋਕ੍ਰੇਟ ਪਾਰਟੀ ਵਾਲੇ, ਉਹ ਰਾਸ਼ਟਰਪਤੀ ਟਰੰਪ ਦੇ ਮੂਹਰੇ ਖੜਨ ਦੇ ਕਾਬਲ ਤਾਂ ਜਿਹੜੇ ਇਸ ਟਾਈਮ ਹੈ ਨਹੀਂ ਆ ਕੋਈ। ਸੋ ਕਿਉਂ ਨਾ ਇੰਨਿਆਂ ਨੂੰ ਮੌਕਾ ਦਿੱਤਾ ਹੈ, ਇੱਕ ਵਾਰੀ ਬਰਨੀ ਸੈਂਡਰ ਨੂੰ ਵੀ ਤੁਸੀਂ ਜਿਹੜਾ ਉਹ ਮੌਕਾ ਆ ਉਹ ਦੇ ਕੇ ਦੇਖ ਲਓ। ਕਹਿੰਦੇ 2016 ਤੋਂ ਵੀ ਜਿਹੜਾ ਕੰਮ ਇਹਨਾਂ ਦਾ ਤਗੜਾ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ, ਉਹ ਤੋਂ ਵੀ ਜ਼ਿਆਦਾ ਸ਼ਿੱਦਤ ਦੇ ਨਾਲ ਜਿਹੜੇ ਲੋਕ ਆ ਇਸ ਦੀ ਸਪੋਰਟ ਦੇ ਵਿੱਚ, ਬਰਨੀ ਸੈਂਡਰ ਦੀ ਸਪੋਰਟ ਦੇ ਵਿੱਚ ਉਹ ਆ ਰਹੇ ਨੇ। ਖਾਸ ਕਰਕੇ ਜਿਹੜੇ ਯੰਗ ਵੋਟਰ ਆ ਉਹਨਾਂ ਦੇ ਵਿੱਚ ਇਸ ਦਾ ਕਾਫੀ ਜ਼ਿਆਦਾ ਬਰਨੀ ਸੈਂਡਰਸ ਦਾ ਉਹ ਇਸ ਟਾਈਮ ਰੁਝਾਨ ਜਿਹੜਾ ਉਹ ਵਧਿਆ ਆ, ਤੇ ਉਹਨਾਂ ਨੂੰ ਜਿਹੜੀ ਵੱਡੀ ਜਿੱਤ ਜਿਹੜੀ ਉਸ ਦੇ ਵਿੱਚ ਪ੍ਰਾਪਤ ਹੋਈ ਆ। ਹੁਣ ਸੁਪਰ ਟਿਊਜ਼ਡੇ ਵਾਲੇ ਦਿਨ ਹਰਜੋਤ ਸਿੰਘ ਜੀ ਆ ਰਹੀ 3 ਪੂਰਾ ਇੱਕ ਹਫ਼ਤਾ ਤੇ ਇੱਕ ਦਿਨ ਜਿਹੜਾ ਉਹ ਬਚਿਆ ਇਲੈਕਸ਼ਨ ਜਿਹੜੀਆਂ ਹੋਣ ਦੇ ਵਿੱਚ, ਇਹ 14 ਜਿਹੜੀਆਂ ਸੂਬਿਆਂ ਦੇ ਵਿੱਚ ਹੋਣੀਆਂ ਆ। ਆਪਣੇ ਕੈਲੀਫੋਰਨੀਆ ਦੇ ਵਿੱਚ ਤਾਂ ਆਲਰੇਡੀ ਅਰਲੀ ਵੋਟਿੰਗ ਜਿਹੜੀ ਉਹ ਸਟਾਰਟ ਵੀ ਜਿਹੜੀ ਹੋ ਚੁੱਕੀ ਹੈ, ਐਬਸੈਂਟੀ ਬੈਲਟ ਲੋਕਾਂ ਦੇ ਘਰਾਂ 'ਚ ਉਹ ਪਹੁੰਚ ਵੀ ਚੁੱਕੇ ਹੋਏ ਨੇ। ਲੋਕਲ ਇਲੈਕਸ਼ਨ ਦੇ ਨਾਲ ਨਾਲ ਜਿਹੜੀਆਂ ਡੈਮੋਕ੍ਰੇਟ ਪ੍ਰਾਇਮਰੀਜ਼ ਉਹ ਸਾਰੀਆਂ ਚੀਜ਼ਾਂ ਦਾ ਵੀ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਵੀ ਚਰਚਾ ਚੱਲੀ ਸੀ, ਜਿਹੜੇ ਨੋ ਪਾਰਟੀ ਪ੍ਰੈਫਰੈਂਸ ਵਾਲੇ ਵੀ ਜਿਹੜੇ ਹੈਗੇ ਆ, ਜੀ ਉਹ ਡੈਮੋਕ੍ਰੇਟ ਆਪਣੇ ਕੋਲ ਬੈਲਟ ਲੈਣਾ ਚਾਹੁੰਦੇ ਆ, ਵੀ ਜਿਹੜੇ ਕਹਿੰਦੇ ਵੀ ਉਹ ਅਰਲੀ ਵੋਟਿੰਗ ਥਾਂ ਦੇ ਉੱਤੇ ਜਾ ਕੇ ਆਪਣਾ ਜਿਹੜਾ ਪਹਿਲਾ ਬੈਲਟ ਆ ਉਹ ਸਰੈਂਡਰ ਕਰਕੇ ਨਵਾਂ ਜਿਹੜਾ ਡੈਮੋਕ੍ਰੇਟ ਦਾ ਬੈਲਟ ਲੈ ਕੇ ਉਹਨਾਂ ਤੋਂ ਮੰਗ ਕਰ ਸਕਦੇ ਆ, ਤੇ ਫਿਰ ਉਹ ਜੇ ਉਸ ਦੇ ਹੱਕ ਦੇ ਵਿੱਚ ਜਾਂ ਡੈਮੋਕ੍ਰੇਟ ਪ੍ਰਾਇਮਰੀ 'ਚ ਉਹ ਪਾਉਣਾ ਚਾਹੁੰਦੇ ਨੇ, ਇਲੈਕਸ਼ਨ ਦੇ ਵਿੱਚ ਉਹ ਹਿੱਸਾ ਲੈਣਾ ਚਾਹੁੰਦੇ ਨੇ ਉਹਨਾਂ ਦੀ ਪ੍ਰਾਇਮਰੀ 'ਚ, ਤਾਂ ਉਹ ਫਿਰ ਕਰ ਸਕਦੇ ਨੇ। ਸੋ ਇਹ ਵੀ ਚੀਜ਼ ਜਿਹੜੀ ਉਹ ਸਾਹਮਣੇ ਆਈ ਹੈ। ਸੋ ਹੁਣ ਦੇਖਦੇ ਹਾਂ ਵੀ ਇੱਕ ਹਫ਼ਤੇ ਦੇ ਵਿੱਚ ਜਿਹੜਾ ਆ ਉਹ ਕੀ ਚਰਚਾ ਜਿਹੜੀ ਹਰਜੋਤ ਸਿੰਘ ਜੀ ਇਹ ਚੱਲੇਗੀ। ਤੇ ਇੱਕ ਚੀਜ਼ ਜਿਹੜੀ ਕਲੀਅਰ ਆ ਵੀ ਆਉਂਦੀ 3 ਤਰੀਕ ਨੂੰ ਇਹ ਕਲੀਅਰ ਹੋ ਜਾਵੇਗਾ ਮੋਸਟਲੀ ਵੀ ਕਿਹੜੇ ਕੁਛ ਮੁੱਖ ਜਿਹੜੇ ਆ ਉਹ ਕੈਂਡੀਡੇਟਸ 1 2 ਜਾਂ 3 ਜਿੰਨੇ ਵੀ ਹੋਣਗੇ ਉਹ ਉੱਭਰ ਕੇ ਸਾਹਮਣੇ ਆਉਣਗੇ, ਤੇ ਜਿਨ੍ਹਾਂ ਦੇ ਦਰਮਿਆਨ
ਜਿਹੜਾ ਮੇਨ ਕੈਂਡੀਡੇਟ ਦੀ ਦੌੜ ਜਿਹੜੀ ਉਹ ਬਣੇਗੀ। ਚਾਹੇ ਜੋ ਮਰਜ਼ੀ ਇਸ ਟਾਈਮ ਹੈਲਰੀ ਕਲਿੰਟਨ ਬੜੀ ਜਿਹੜੀ ਇਸ ਟਾਈਮ ਗੁੱਸੇ ਦੇ ਵਿੱਚ ਹੋਣੀ ਆ, ਉਹ ਪਹਿਲੋਂ ਵੀ ਆ ਕੇ ਜਿਹੜੀ ਇੰਟਰਵਿਊ ਦੇ ਵਿੱਚ ਕਹਿ ਕੇ ਗਈ ਸੀ ਵੀ ਕਹਿੰਦੀ ਸੀ ਵੀ ਆਈ ਹੋਪ ਬਰਨੀ ਸੈਂਡਰ ਬਾਕੀਆਂ ਦੇ ਨਾਲ ਇੱਦਾਂ ਨਾ ਕਰੇ। ਪਰ ਜਿਹਦੇ ਨਾਲ ਲੋਕ ਨੇ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਕੀ ਡੈਮੋਕ੍ਰੇਟ ਉਹਨਾਂ ਨੂੰ ਉਹ ਪਚਾ ਵੀ ਜਿਹੜਾ ਹੋ ਸਕਣਗੇ ਉਸ ਗੱਲ ਨੂੰ। ਜਦੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆਉਂਦੀ ਉਦੋਂ ਕਹਿੰਦੇ ਨੇ ਵੀ ਹੋਣੀ ਚਾਹੀਦੀ ਆ ਪੋਪੂਲਰ ਵੋਟ, ਅਤੇ ਜਦੋਂ ਬਰਨੀ ਸੈਂਡਰ ਨੇ ਕਿਹਾ ਵੀ ਕਿਉਂ ਨਾ ਡੈਮੋਕ੍ਰੇਟ ਪ੍ਰਾਇਮਰੀ ਦੇ ਵਿੱਚ ਵੀ ਪੋਪੂਲਰ ਵੋਟ ਹੋਵੇ, ਤਾਂ ਇਹ ਸਾਰੇ ਜਾਣੇ ਜਿਹੜੇ ਉਹ ਫਿਰ ਹੱਥ ਪਿੱਛੇ ਖਿੱਚ ਗਏ ਸੀਗੇ। ਸੋ ਲੈਟਸ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ। ਪਰ ਬਰਨੀ ਦਾ ਜਿਹੜਾ ਇਸ ਟਾਈਮ ਜ਼ੋਰ ਆ ਚੌਂਚ ਫੇਰੇ ਉਹ ਬਹੁਤ ਵੱਧ ਕੇ ਆ ਰਿਹਾ ਹੈਗਾ। ਸੋ ਬਿਲਕੁਲ ਮਾਈਕਲ ਬਲੂਮਬਰਗ ਨੂੰ ਲੈ ਕੇ ਉਹਨਾਂ ਦੀ ਪੋਜੀਸ਼ਨ ਕਾਫੀ ਡਾਊਨ ਰਹੀ ਹੈ ਨਵਾਡਾ ਦੇ ਵਿੱਚ। ਉਹਨਾਂ ਦਾ ਸੇਮ ਜਿਹੜਾ ਸਟਾਪ ਐਂਡ ਫ੍ਰਿਸਕ ਪਾਲਿਸੀ ਜਿਹੜੀ ਸੀਗੀ ਮਿਨੋਰਟੀਜ਼ ਨੂੰ ਲੈ ਕੇ ਉਹ ਕੋਈ ਸਪੋਰਟ ਜ਼ਿਆਦਾ ਨਹੀਂ ਲੈ ਸਕੇ। ਹੁਣ ਬਹੁਤ ਸਾਰੇ ਜਿਹੜੇ ਜੋ ਬਾਈਡਨ ਦੇ ਸਪੋਰਟਰਸ ਆ ਉਹ ਇਹ ਕਹਿ ਰਹੇ ਆ ਵੀ ਜੇ ਮਾਈਕਲ ਬਲੂਮਬਰਗ ਸੁਪਰ ਟਿਊਜ਼ਡੇ ਤੱਕ ਰਹਿੰਦੇ ਆ ਸੋ ਉਹ ਜਿਹੜਾ ਆ ਉਹਦਾ ਨੁਕਸਾਨ ਜਿਹੜਾ ਆ ਜੋ ਬਾਈਡਨ ਨੂੰ ਹੋਊਗਾ। ਸੋ ਇਹ ਇੱਦਾਂ ਦੀਆਂ ਜਿਹੜੀਆਂ ਚੇਂਜਸ ਆ ਰਹੀਆਂ। ਬਾਕੀ ਜੋ ਬਾਈਡਨ ਦੇ ਸਪੋਰਟਰ ਹੁਣ ਸਾਊਥ ਕੈਰੋਲਿਨਾ ਦੇ ਵਿੱਚ ਇਸ ਮੰਗਲਵਾਰ ਨੂੰ ਹੋਣੀ ਹੈਗੀ ਆ ਜੀ, ਬਿਲਕੁਲ ਜੀ। ਸੋ ਉਹਦੇ ਤੇ ਕਾਫੀ ਜ਼ੋਰ ਉਹ ਲਾ ਰਹੇ ਆ ਵੀ ਉੱਥੇ ਜਿਹੜੀ ਉਹਦੀ ਪੋਜੀਸ਼ਨ ਸਟਰੋਂਗ ਆਵੇ, ਕਿਉਂਕਿ ਉੱਥੇ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ, ਬਲੈਕ ਵੋਟਰਸ ਕਾਫੀ ਹੈਗੇ ਆ। ਸੋ ਉਹ ਸੋਚ ਰਹੇ ਵੀ ਸ਼ਾਇਦ ਉਹ ਜਿਹੜੇ ਆ ਆਪਣੇ ਜੋ ਬਾਈਡਨ ਨੂੰ ਸਪੋਰਟ ਕਰਨ ਤੇ ਅੱਗੇ ਚਲੇ ਜਾਣ। ਸੋ ਉਸ ਸਟੇਟ ਤੇ ਉਹਨਾਂ ਨੇ ਪੂਰਾ ਜ਼ੋਰ ਜਿਹੜਾ ਲਾਣਾ ਸ਼ੁਰੂ ਕਰ ਦਿੱਤਾ ਹੈ। ਉਹ ਤੋਂ ਬਾਅਦ ਫਿਰ ਜਿਹੜਾ ਸੁਪਰ ਟਿਊਜ਼ਡੇ ਆਣਾ ਉਹਦੇ 'ਚ ਤਾਂ ਕਾਫੀ ਕੁਛ 3 ਤਰੀਕ ਨੂੰ ਹੀ ਜਿਹੜਾ ਹਰਜੋਤ ਸਿੰਘ ਸੁਪਰ ਟਿਊਜ਼ਡੇ ਆ। ਸੋ ਇਸੇ 3 ਤਰੀਕ ਨੂੰ ਆਉਂਦੇ ਜਿਹੜੇ ਮੰਗਲਵਾਰ ਨੂੰ ਜਿਹੜਾ ਪਤਾ ਲੱਗ ਜਾਣਾ, ਕੱਲ੍ਹ ਵਾਲਾ ਨਹੀਂ, ਉਸ ਤੋਂ ਅਗਲੇ ਮੰਗਲਵਾਰ ਨੂੰ ਜਿਹੜਾ ਪਤਾ ਲੱਗ ਜਾਣਾ ਕੌਣ ਇਹ ਰਹਿੰਦਾ ਆ। ਸੋ ਬਰਨੀ ਸੈਂਡਰ ਨੂੰ ਇਸ ਦੇ ਵਿੱਚ ਹਰਜੋਤ ਸਿੰਘ ਜੀ 14 ਡੈਲੀਗੇਟ ਜਿਹੜੇ ਮਿਲਣ ਦੇ ਆਸਾਰ ਨੇ, ਅਤੇ ਜੋ ਬਾਈਡਨ ਨੂੰ ਜਿਹੜੇ ਉਹ 4 ਡੈਲੀਗੇਟ ਜਿਹੜੇ ਉਹ ਮਿਲਣਗੇ। ਵੈਸੇ ਕਿਹਾ ਤਾਂ ਇਹ ਜਾਂਦਾ ਹੁੰਦਾ ਵੀ 15% ਤੋਂ ਘੱਟ ਜਿਹਨੂੰ ਪਰਸੈਂਟ ਵੋਟਾਂ ਮਿਲੀਆਂ ਹੁਣ ਉਹਨੂੰ ਕੋਈ ਵੀ ਡੈਲੀਗੇਟ ਨਹੀਂ ਹੁੰਦਾ, ਪਰ ਪੀਟ ਬੁਟੀਜੇਜ ਜਿਹਨੂੰ 2 ਡੈਲੀਗੇਟ ਜਿਹੜੇ ਉਹ ਅਲਾਟ ਉਹ ਕੀਤੇ ਜਾ ਰਹੇ ਨੇ, ਉਸ ਦੇ ਕੋਲ 14% ਜਿਹੜੀਆਂ ਵੋਟਾਂ ਹੈ। ਚੌਥੇ ਨੰਬਰ 'ਤੇ ਐਲਿਜ਼ਾਬeth ਵਾਰਨ 9.8% ਦੀ ਵੋਟਾਂ ਜਿਹੜੀਆਂ ਉਹ ਲੈਣ 'ਚ ਕਾਮਯਾਬ ਰਹੀ ਆ। ਜਿਹੜਾ ਟੌਮ ਸਟਾਇਰ ਆ ਉਹ 4.6% ਜਿਹੜੀਆਂ ਆ ਉਹ ਵੋਟਾਂ ਲੈਣ ਦੇ ਵਿੱਚ ਕਾਮਯਾਬ ਰਿਹਾ ਆ। ਅਤੇ ਟੌਮ ਸਟਾਇਰ ਨੇ ਇਨਫੈਕਟ ਅਗਲੇ ਜਿਹੜੇ ਕਹਿੰਦੇ ਡੈਮੋਕ੍ਰੇਟ ਇਹ ਪ੍ਰੈਜ਼ੀਡੈਂਸ਼ੀਅਲ ਇਹਨਾਂ ਦਾ ਡਿਬੇਟ ਹੈਗਾ ਆ, ਕੈਂਪੇਨ ਜਿਹੜੇ ਕਰ ਰਹੇ ਆ ਕੈਂਡੀਡੇਟਸ ਦਾ, ਉਸ ਦੇ ਲਈ ਉਸਨੇ ਕੁਆਲੀਫਾਈ ਉਹ ਕਰ ਲਿਆ ਹੈਗਾ ਜੀ। ਬਿਲਕੁਲ। ਸੋ ਸਾਊਥ ਕੈਰੋਲੀਨਾ ਦੇ ਵਿੱਚ ਹੁਣ ਦੇਖੋ ਉਹ ਤੋਂ ਬਾਅਦ ਫਿਰ ਸੁਪਰ ਟਿਊਜ਼ਡੇ ਹੋਊਗਾ ਜੀ। ਅਤੇ ਆਓ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ ਅਤੇ ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਨੂੰ ਚੂੜੀਆਂ ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ
ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 Timberlake Way Suite 350 ਅਤੇ 400 Sacramento। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, ਨੋ ਪੁਆਇੰਟ ਨੋ ਕਾਸਟ ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ। ਮੈਂ ਕਿਹਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ, ਹਾਲੀਵੁੱਡ ਦਾ ਬੜਾ ਹੀ ਮਸ਼ਹੂਰ ਜਿਹੜਾ ਇੱਕ ਪ੍ਰੋਡਿਊਸਰ ਹਾਰਵੀ ਵਾਈਨਸਟਾਈਨ, ਜਿਹੜਾ ਕਿ ਪਿਛਲੇ ਸਾਲ ਜਿਹੜਾ ਸੁਰਖੀਆਂ ਦਾ ਕਾਰਨ ਇਸ ਕਰਕੇ ਬਣਿਆ ਸੀ ਕਿਉਂਕਿ ਉਸ ਦੇ ਉੱਤੇ ਮੀ ਟੂ ਮੂਵਮੈਂਟ ਤੋਂ ਬਾਅਦ ਦੇ ਵਿੱਚ ਕਈ ਔਰਤਾਂ ਨੇ ਦੋਸ਼ ਲਾਏ ਸੀਗੇ ਵੀ ਉਸ ਬੰਦੇ ਨੇ ਉਹਨਾਂ ਦੇ ਨਾਲ ਜਿਹੜਾ ਜਿਸਮੀ ਜਿਹੜਾ ਸ਼ੋਸ਼ਣ ਆ, ਸੈਕਸ਼ੂਅਲ ਅਸੌਲਟ ਜਿਹੜਾ ਉਹਨਾਂ ਦੇ ਨਾਲ ਕੀਤਾ, ਇਨਫੈਕਟ ਬਲਾਤਕਾਰ ਤੱਕ ਦੇ ਜਿਹੜੇ ਚਾਰਜਿਸ ਆ ਉਸ ਦੇ ਉੱਤੇ ਲਾਏ ਗਏ ਸੀ। ਸੋ ਉਸ ਜਿਹੜੀ ਮੀ ਟੂ ਮੂਵਮੈਂਟ ਤੋਂ ਬਾਅਦ ਦੇ ਵਿੱਚ ਇਸ ਦਾ ਜਿਹੜਾ ਹੁਣ ਟਰਾਇਲ ਆ ਉਹ ਚੱਲ ਰਿਹਾ ਸੀ ਤੇ ਅੱਜ ਜਿਹੜੇ ਜੂਰੀਅਰਸ ਆ ਉਹਨਾਂ ਨੇ ਇਹ ਆਖਿਆ ਆ, ਮੰਨਿਆ ਆ ਵੀ ਇਸ ਹਾਰਵੀ ਵਾਈਨਸਟਾਈਨ ਨੇ ਜਿਹੜੇ ਬਲਾਤਕਾਰ ਤੇ ਸੈਕਸ਼ੂਅਲ ਐਕਟ, ਜਿਹੜੇ ਕ੍ਰਿਮੀਨਲ ਸੈਕਸ਼ੂਅਲ ਐਕਟ ਕੀਤੇ ਸੀਗੇ, ਸੋ ਉਸ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈਗਾ ਆ। 1993 1994 ਦੇ ਵਿੱਚ ਵੀ ਜਿਹੜੀਆਂ ਔਰਤਾਂ ਦੇ ਨਾਲ ਇਸ ਨੇ ਇੱਦਾਂ ਦਾ ਕੋਈ ਕਰਮ ਕੀਤਾ ਸੀ, ਉਹ ਫਿਰ ਹੌਲੀ ਹੌਲੀ ਮੀ ਟੂ ਮੂਵਮੈਂਟ ਦੇ ਦੌਰਾਨ ਇਸ ਦੇ ਖਿਲਾਫ ਬੋਲਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਅੱਜ ਜਿਹੜਾ ਆ ਇਸ ਨੂੰ ਦੋਸ਼ੀ ਜਿਹੜਾ ਜਿਊਰੀ ਨੇ ਉਹ ਕਰਾਰ ਦਿੱਤਾ ਹੈਗਾ ਆ। ਸੋ ਕੁਛ ਕੁ ਜਿਹੜੇ ਚਾਰਜਿਸ ਦੇ ਵਿੱਚ ਇਹ ਛੁੱਟ ਵੀ ਗਿਆ ਹੈਗਾ ਆ, ਜਿਸ ਦੇ ਵਿੱਚ ਇੱਕ ਸੀਗਾ ਪ੍ਰੀਡੇਟਰੀ ਸੈਕਸ਼ੂਅਲ ਅਸੌਲਟ ਦਾ ਜਿਹੜਾ ਚਾਰਜ ਆ, ਉਸ ਦੇ ਵਿੱਚ ਇਸ ਨੂੰ ਜਿਹੜਾ ਮੈਨਹੈਟਨ ਦੇ ਕੋਰਟ ਦੇ ਜਿਹੜਾ ਆ ਉਸਨੇ ਐਕਵਿਟ ਜਿਹੜਾ ਉਹ ਕਰ ਦਿੱਤਾ ਸੀ ਤੇ ਫਸਟ ਡਿਗਰੀ ਰੇਪ ਦੇ ਚਾਰਜਿਸ ਦੇ ਵਿੱਚ ਵੀ ਇਸ ਨੂੰ ਐਕਵਿਟ ਜਿਹੜਾ ਉਹ ਕੀਤਾ ਗਿਆ ਸੀਗਾ। ਇਹ ਕਹਿੰਦੇ ਜਿਹੜੀ ਜਿਊਰੀ ਆ ਕੁੱਲ 7 ਬੰਦੇ ਤੇ 5 ਔਰਤਾਂ ਦੀ ਜਿਹੜੀ ਉਹ ਸੀਗੀ, ਜਿਨ੍ਹਾਂ ਨੇ ਲੰਮਾ ਸਮਾਂ ਡੈਲੀਬਰੇਟ ਕਰਕੇ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਇਹ ਦੱਸਿਆ ਆ ਵੀ ਇੱਕ ਦੇ ਉੱਤੇ ਜਿਹੜੇ ਆ ਉਹ ਉਹਨਾਂ ਦੀ ਜਿਹੜੀ ਰਾਏ ਉਹ ਨਹੀਂ ਬਣ ਸਕੀ ਤੇ ਜਿਹੜੇ 3 ਜਿਹੜੇ ਆ ਉਹ ਯੂਨੈਨਿਮਸਲੀ ਉਹਨਾਂ ਨੇ ਇਸ ਦੇ ਵਿੱਚ ਇਸ ਨੂੰ ਦੋਸ਼ੀ ਕਰਾਰ ਦਿੱਤਾ ਹੈਗਾ ਆ। ਸੋ
ਇਹ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਹੁਣ ਜੱਜ ਦੇ ਉੱਤੇ ਰਹੂਗਾ ਵੀ ਇਹ ਜਿਊਰੀ ਦਾ ਇਹਨਾਂ ਨੇ ਦੋਸ਼ੀ ਦੇਣ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਜੱਜ ਨੇ ਉਹ ਕਿਸ ਤਰੀਕੇ ਦੇ ਨਾਲ ਇਸ ਨੂੰ ਸਜ਼ਾ ਜਿਹੜੀ ਆ ਜਾਂ ਕਿੰਨੀ ਸਜ਼ਾ ਜਿਹੜੀ ਉਸ ਨੂੰ ਉਹ ਸੁਣਾਉਂਦੇ ਆ। ਵਾਈਨਸਟਾਈਨ ਦੀ ਉਮਰ ਇਸ ਮੌਕੇ 67 ਸਾਲ ਦੱਸੀ ਜਾਂਦੀ ਆ। ਅਗਲੀ ਖਬਰ ਜੂਲੀਅਨ ਅਸਾਂਜ ਨੂੰ ਲੈ ਕੇ ਆ, ਜੋ ਕਿ ਯੂਕੇ ਦੇ ਵਿੱਚ ਹੈਗਾ ਆ। ਉਹਨੂੰ ਯੂਐਸ ਦੀ ਜਿਹੜੀ ਗਵਰਨਮੈਂਟ ਆ ਉਹ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ, ਕਿਉਂਕਿ ਉਸ ਨੇ ਯੂਐਸ ਦੇ ਬਹੁਤ ਸਾਰੇ ਜਿਹੜੇ ਸੀਕ੍ਰੇਟਸ ਆ ਉਹ ਵਿਕੀਲੀਕਸ ਦੇ ਰਾਹੀਂ ਜਿਹੜੇ ਲੀਕ ਕੀਤੇ ਸੀ। ਜੇ ਉਹ ਐਕਸਟ੍ਰਾਡਾਈਟ ਹੋ ਜਾਂਦਾ ਆ ਤੇ ਇੱਥੇ ਉਹਨਾਂ ਨੂੰ 175 ਸਾਲਾਂ ਤੱਕ ਦੀ ਜਿਹੜੀ ਕੈਦ ਆ ਉਹ ਹੋ ਸਕਦੀ ਆ। ਪਰ ਦੂਸਰੇ ਪਾਸੇ 48 ਸਾਲਾਂ ਦਾ ਆਸਟ੍ਰੇਲੀਅਨ ਬੌਰਨ ਜੂਲੀਅਨ ਅਸਾਂਜ ਇਹ ਕਹਿੰਦਾ ਆ ਵੀ ਮੈਂ ਐਜ਼ ਏ ਜਰਨਲਿਸਟ ਕੰਮ ਕੀਤਾ ਹੈਗਾ ਆ ਤੇ ਮੇਰਾ ਫਸਟ ਜਿਹੜਾ ਇਹ ਮੇਰਾ ਰਾਈਟ ਹੈਗਾ ਆ ਕਿਸੇ ਵੀ ਸਰਕਾਰ ਨੂੰ ਐਕਸਪੋਜ਼ ਕਰਨ ਦਾ। ਉਹ ਉਸ ਟਾਈਮ ਦੇ ਉੱਤੇ ਹਾਈਲਾਈਟ 'ਚ ਆਏ ਸੀ ਜਦੋਂ ਉਹਨਾਂ ਨੇ ਇੱਕ ਅਮਰੀਕਨ ਅਪਾਚੀ ਹੈਲੀਕਾਪਟਰ ਜਿਹੜਾ ਆ ਉਸ ਨੇ ਬਗਦਾਦ ਦੇ ਵਿੱਚ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਸੀਆਂ। 12 ਜਣੇ ਮਾਰੇ ਗਏ ਸੀ, ਜਿਨ੍ਹਾਂ ਦੇ ਵਿੱਚ 2 ਜਣੇ ਰਿਊਟਰਸ ਦੇ ਜਰਨਲਿਸਟ ਵੀ ਸੀਗੇ। ਉਹ ਐਕਸਪੋਜ਼ ਕੀਤਾ ਸੀ। ਸੋ ਉਸ ਨੂੰ ਲੈ ਕੇ ਜਿਹੜੀ ਅੱਜ ਕੱਲ੍ਹ ਯੂਕੇ ਦੇ ਵਿੱਚ ਹੀਅਰਿੰਗ ਚੱਲ ਰਹੀ ਹੈਗੀ ਐਕਸਟ੍ਰੈਡੀਸ਼ਨ ਦੇ ਲਈ। ਇਸ ਤੋਂ ਪਹਿਲਾਂ ਕਾਫੀ ਲੰਮਾ ਸਮਾਂ ਉਹ ਇਕੁਆਡੋਰ ਦੀ ਜਿਹੜੀ ਅੰਬੈਸੀ ਆ ਉਹਦੇ ਵਿੱਚ ਉਹਨਾਂ ਨੇ ਸ਼ਰਨ ਲੈ ਰੱਖੀ ਸੀ। ਜੀ ਬਿਲਕੁਲ। ਜਿਹੜੇ ਹੁਣ ਅਮਰੀਕਾ ਦੇ ਪ੍ਰੋਸੀਕਿਊਟਰ ਉਹ ਕਹਿ ਰਹੇ ਆ ਵੀ ਇਸ ਦੇ ਕਰਕੇ ਅਮਰੀਕੀ ਜਾਨਾਂ ਜਿਹੜੀਆਂ ਉਹ ਖਤਰੇ ਦੇ ਵਿੱਚ ਪਈਆਂ ਆ। ਉੱਧਰ ਜਿਹੜੇ ਹਰਜੋਤ ਸਿੰਘ ਜੀ ਯੂਕੇ ਵਾਲੇ ਵੀ ਐਕਸਟ੍ਰਾਡਾਈਟ ਕਰਨ ਤੋਂ ਇਸ ਕਰਕੇ ਆਨੀ ਕਰ ਰਹੇ ਆ। ਇੱਕ ਯੂਐਸ ਦੀ ਅੰਬੈਸਡਰ ਜਿਹੜੇ ਸੀਗੇ ਉਸ ਦੀ ਜਿਹੜੀ ਵਾਈਫ ਸੀ ਉਸ ਦੇ ਦੁਆਰਾ ਇੱਕ ਹਿੱਟ ਐਂਡ ਰਨ ਕੇਸ ਦੇ ਵਿੱਚ ਇੱਕ ਮਾਈਨਰ ਆ ਉਸ ਦਾ ਕਤਲ ਜਿਹੜਾ ਆ ਉਹ ਹੋ ਗਿਆ ਸੀ, ਉਸ ਦੀ ਮੌਤ ਜਿਹੜੀ ਹੋ ਗਈ ਸੀ। ਉਹ ਕਹਿੰਦੇ ਹੁਣ ਇਹ ਗੱਲ ਜਿਹੜੀ ਸੁਣਨ ਦੇ ਵਿੱਚ ਆ ਰਹੀ ਹੈ, ਕਹਿੰਦੇ ਵੀ ਪਹਿਲਾਂ ਉਸ ਬੀਬੀ ਨੂੰ ਯੂਕੇ ਦੇ ਵਿੱਚ ਜਿਹੜਾ ਉਹ ਵਾਪਸ ਘੱਲੋ ਤਾਂ ਜੋ ਉਸ ਦੇ ਉੱਤੇ ਜਿਹੜੀ ਕੇਸ ਆ ਉਹ ਜਿਹੜਾ ਉਹ ਚਲਾਇਆ ਜਾ ਸਕੇ, ਉਸ ਦੀ ਜਿਹੜੀ ਉਹ ਸੁਣਵਾਈ ਹੋ ਸਕੇ ਤੇ ਉਸ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਕਰ ਸਕੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਇਸ ਨੂੰ ਅਸਾਂਜ ਨੂੰ ਵੀ ਜਿਹੜਾ ਐਕਸਟ੍ਰਾਡਾਈਟ ਆ ਉਹ ਅਮਰੀਕਾ ਦੇ ਵਿੱਚ ਉਹ ਕਰਾਂਗੇ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਇੱਕ ਕਸੂਤਾ ਇਸ ਟਾਈਮ ਚੀਜ਼ ਦੇ ਵਿੱਚ ਜਿਹੜੇ ਉਹ ਫਸੇ ਪਏ ਨੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ ਅਸਾਂਜ ਵੈਸੇ ਹਰਜੋਤ ਸਿੰਘ ਜੀ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਆ ਵੀ ਜਿਹੜੇ ਸਰਕਾਰਾਂ ਜਾਂ ਜਿਹੜੇ ਅਥੋਰੀਟੇਰੀਅਨ ਲੋਕ ਹੈਗੇ ਨੇ ਜਾਂ ਜਿਹੜੇ ਲੋਕ ਆਪਣੇ ਲੋਕਾਂ ਦੇ ਉੱਤੇ ਕਬਜ਼ਾ ਕਰੀ ਰੱਖੇ ਬੈਠੇ ਆ ਜਾਂ ਉਹਨਾਂ ਦੇ ਉੱਤੇ ਧੱਕਾ ਉਹਨਾਂ ਦੇ ਨਾਲ ਕਰ ਰਿਹਾ ਵੀ ਉਹਨਾਂ ਨੂੰ ਇਹ ਐਕਸਪੋਜ਼ ਕਰਨ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਆ। ਪਰ ਕਾਫੀ ਜਿਹੜੇ ਮੁਲਕਾਂ ਨੂੰ ਇਹ ਚੀਜ਼ ਜਿਹੜੀ ਉਹ ਰਾਸ ਨਹੀਂ ਆਉਂਦੀ, ਉਹ ਪਸੰਦ ਜਿਹੜੀ ਉਹ ਨਹੀਂ ਆਈ। ਐਡਵਰਡ ਸਨੋਡਨ ਵੀ ਜਿਹੜਾ ਇਸੇ ਤਰੀਕੇ ਦੀ ਚੀਜ਼ ਕਰਨ ਤੋਂ ਬਾਅਦ ਦੇ ਵਿੱਚ ਅਮਰੀਕਾ ਤੋਂ ਉਹ ਭਗੌੜਾ ਹੋਇਆ ਪਿਆ ਆ। ਉਹ ਇਸ ਟਾਈਮ ਉਸ ਦੀ ਦਰਕਾਰ ਹੈਗੀ ਅਮਰੀਕਾ ਨੂੰ ਤੇ ਉਸ ਦੇ ਬਾਰੇ ਇਹ ਮੰਨਿਆ ਜਾਂਦਾ ਹੈ ਵੀ ਉਹ ਰਸ਼ੀਆ ਦੇ ਵਿੱਚ ਇਸ ਟਾਈਮ ਸ਼ਰਨ ਲੈ ਕੇ ਰਹਿ ਰਿਹਾ ਆ। ਜੀ ਅਗਲੀ ਖਬਰ ਜਿਹੜੀ ਆ ਮਲੇਸ਼ੀਆ ਤੋਂ ਆ ਰਹੀ ਹੈ। ਮਲੇਸ਼ੀਆ ਦੇ ਵਿੱਚ ਕਹਿੰਦੇ ਵੀ ਉੱਥੇ ਦਾ ਸਭ ਤੋਂ ਓਲਡੈਸਟ ਨੈਸ਼ਨਲ ਲੀਡਰ ਮੈਥੇਰ ਮੁਹੰਮਦ ਜਿਹੜਾ ਆ ਉਸ ਨੇ ਆਪਣਾ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਹੈਗਾ ਆ। ਉੱਥੇ ਕਾਫੀ ਟਰਮੋਇਲ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ। 94 ਸਾਲਾ ਮਾਹਥੇਰ ਜਿਹੜਾ ਆ ਉਸ ਨੇ ਕਹਿੰਦੇ ਵੀ ਲਗਭਗ 2 ਦਹਾਕੇ ਜਿਹੜਾ ਆ ਮਲੇਸ਼ੀਆ ਦੇ ਉੱਤੇ ਰੂਲ ਕੀਤਾ। ਜੀ ਸਭ ਨੂੰ ਯਾਦ ਆ ਵੀ ਰੋਜਰ ਸਟੋਨ ਨੂੰ ਬੀਤੇ ਦਿਨੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਸੀ ਤੇ ਯੂਐਸ ਡਿਸਟ੍ਰਿਕਟ ਜੱਜ ਜਿਹੜੇ ਕਿ ਪ੍ਰੈਜ਼ਾਈਡ ਕਰ ਰਹੇ ਸੀ ਇਸ ਕੇਸ ਦੇ ਵਿੱਚ, ਉਹਨਾਂ ਨੂੰ ਇੱਕ ਦਰਖਾਸਤ ਜਿਹੜੀ ਪਹੁੰਚੀ ਸੀ ਵੀ ਇਹ ਆਪਣੇ ਆਪ ਨੂੰ ਤੁਸੀਂ ਇਸ ਕੇਸ ਤੋਂ ਜਿਹੜੇ ਆ ਉਹ ਲਾਂਭੇ ਕਰ ਲਓ ਵੀ ਹੋਰ ਪ੍ਰੋਸੀਡਿੰਗਸ ਦੇ ਵਿੱਚ ਜਿਹੜਾ ਆ ਉਹ ਤੁਸੀਂ ਨਾ ਲਓ, ਤਾਂ ਜੋ ਉਹਨਾਂ ਨੇ ਇਹ ਚਿੰਤਾ ਜ਼ਾਹਿਰ ਕੀਤੀ ਸੀ ਰੋਜਰ ਸਟੋਨ ਦੇ ਜਿਹੜੇ ਵਕੀਲਾਂ ਨੇ ਵੀ ਇਹਨਾਂ ਦਾ ਪ੍ਰੈਜੂਡਿਸ ਜਿਹੜਾ ਰਹੂਗਾ, ਬਾਇਸ ਜਿਹੜਾ ਆ ਇਸ ਦੇ ਖਿਲਾਫ ਜਿਹੜਾ ਉਹ ਰਹੂਗਾ। ਇਸ ਦੇ ਉੱਤੇ ਜਿਹੜੀ ਜੱਜ ਐਮੀ ਬਰਮਨ ਜੈਕਸਨ ਆ ਉਹਨਾਂ ਨੇ ਜਿਹੜੇ ਰੋਜਰ ਸਟੋਨ ਦੀ ਡਿਫੈਂਸ ਟੀਮ ਦੇ ਇਸ ਕਲੇਮ ਨੂੰ ਕਹਿੰਦੇ ਡਿਸਮਿਸ ਜਿਹੜਾ ਉਹ ਕਰ ਦਿੱਤਾ ਆ ਤੇ ਵੀ ਆਪਣੇ ਆਪ ਨੂੰ ਜਿਹੜਾ ਰਿਕਿਊਜ਼ ਕਰਨ ਦੇ ਮਾਮਲੇ ਦੇ ਵਿੱਚ ਕਹਿੰਦੇ ਵੀ ਇਹਨਾਂ ਦੇ ਕੋਲ ਕਿਸੇ ਵੀ ਤਰੀਕੇ ਦਾ ਕੋਈ ਫੈਕਚੁਅਲ ਫੈਕਟ ਜਿਹੜਾ ਉਹ ਨਹੀਂ ਹੈਗਾ ਇਹ ਜਿਹੜੀ ਗੱਲ ਉਹ ਕਹਿਣ ਦੇ ਲਈ। ਸੋ ਇਸ ਦੇ ਕਰਦੇ ਇਹ ਇਹਨਾਂ ਨੂੰ ਰਿਕਿਊਜ਼ ਕਰਨ ਦੇ ਲਈ ਆਪਣੇ ਆਪ ਨੂੰ ਉਹਨਾਂ ਨੇ ਇਸ ਕੇਸ ਤੋਂ ਰਿਕਿਊਜ਼ ਕਰਨ ਵਾਲੀ ਜਿਹੜੀ ਪਟੀਸ਼ਨ ਆ ਉਸ ਨੂੰ ਖਾਰਜ
ਕਰ ਦਿੱਤਾ। ਅਗਲੀ ਖਬਰ ਜਿਹੜੀ ਆ ਉਹ ਵਾਰਨ ਬਫੇ ਨੂੰ ਲੈ ਕੇ ਹੈਗੇ। ਜਿਹੜੇ ਵਾਰਨ ਬਫੇ CEO ਆ ਵਰਕਸ਼ਾਇਰ ਹਾਥਵੇਜ਼ ਦੇ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਕ੍ਰਿਪਟੋ ਕਰੰਸੀ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਆ ਯਕੀਨ ਨਹੀਂ ਕਰਦਾ, ਵੀ ਇਹਦੀ ਕੋਈ ਜਿਹੜੀ ਵੈਲਿਊ ਨਹੀਂ ਹੈਗੀ। ਮੈਂ ਕਦੇ ਇਹ ਓਨ ਵੀ ਨਹੀਂ ਕੀਤਾ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਓਨ ਕਰੂੰਗਾ। ਤੇ ਦੂਸਰੇ ਪਾਸੇ ਬਹੁਤ ਲੰਮੇ ਸਮੇਂ ਤੋਂ ਜਿਹੜੇ ਬਿਲੀਅਨਰ ਹੈਗੇ ਆ, ਇਹ ਆਪਣਾ ਇੱਕ $20 ਵਾਲਾ ਫਲਿੱਪ ਫੋਨ ਯੂਜ਼ ਕਰਦੇ ਸੀ ਸੈਮਸੰਗ ਦਾ, ਤੇ ਉਹ ਹੁਣ ਉਹਨਾਂ ਨੇ ਕਹਿੰਦੇ ਵੀ ਮੈਨੂੰ ਜਿਹੜਾ ਟਿਮ ਕੁੱਕ ਆ ਐਪਲ ਦੇ CEO, ਉਹਨਾਂ ਨੇ ਜਿਹੜਾ ਮੈਨੂੰ ਨਵਾਂ ਆਈਫੋਨ ਦੇ ਦਿੱਤਾ ਹੈਗਾ। ਈਵਨ ਟਿਮ ਕੁੱਕ ਨੇ ਤਾਂ ਇਹ ਵੀ ਕਿਹਾ ਹੈਗਾ ਵੀ ਮੈਂ ਜਾ ਕੇ ਉਹਨਾਂ ਦੇ ਘਰ ਉਹਨਾਂ ਨੂੰ ਟ੍ਰੇਨ ਕਰੂੰਗਾ ਕਿਸ ਤਰ੍ਹਾਂ ਜਿਹੜਾ ਐਪਲ ਦਾ ਆਈਫੋਨ ਯੂਜ਼ ਕਰਨਾ ਹੈਗਾ ਆ। 99 ਸਾਲਾਂ ਦਾ ਜਿਹੜਾ ਬਰਕਸ਼ਾਇਰ ਹਾਥਵੇਜ਼ ਦਾ CEO ਹੈਗਾ, ਉਹ ਐਪਲ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਸ਼ੇਅਰਸ ਓਨ ਕਰਦਾ। 245 ਮਿਲੀਅਨ ਸ਼ੇਅਰਸ ਐਪਲ ਦੇ ਜਿਹੜੇ ਵਰਥ $72 ਬਿਲੀਅਨ ਹੈਗੇ ਆ, ਉਹ ਓਨ ਕਰਦਾ ਸੀ, ਤੇ ਉਹਦੇ ਕੋਲ ਐਪਲ ਦਾ ਫੋਨ ਨਹੀਂ ਸੀ। ਹੁਣ ਇਹ ਦੇਖੋ ਵੀ ਆਪਾਂ ਜਦੇ ਵੀ ਕੋਈ ਨਵਾਂ ਫੋਨ ਆਉਂਦਾ ਆ ਵੀ ਸਾਰੇ ਕਿੱਦਾਂ ਭੱਜਦੇ ਵੀ ਚੇਂਜ ਕਰੀਏ। ਸੋ ਬਹੁਤ ਲੰਮੇ ਸਮੇਂ ਤੋਂ ਬਾਅਦ ਉਸਨੇ ਹੁਣ ਇਹ ਆਈਫੋਨ ਜਿਹੜਾ ਲਿਆ ਹੈਗਾ ਜੀ। ਚਲੋ ਇਹਦੇ ਨਾਲ ਤਾਂ ਕੀ ਆਪਾਂ ਆਪਣੇ ਆਪ ਨੂੰ ਕੰਪੇਅਰ ਕਰ ਸਕਦੇ, ਬਿਲੀਅਨਰ ਉਹ ਬੰਦਾ ਆ, ਬਾਕੀ ਆਮ ਆ ਉਹ ਜੋ ਮਰਜ਼ੀ ਜਦੋਂ ਮਰਜ਼ੀ ਲੈ ਸਕਦਾ। ਲੋਕੀ ਕਹਿੰਦੇ ਵੀ ਚਲੋ ਮੌਕਾ ਲੱਗਦਾ ਤੇ ਲੈ ਲੈਣਾ ਚਾਹੀਦਾ ਆ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਹਾਂ, ਅਗਲੀ ਜਿਹੜੀ ਖਬਰ ਆ ਰਹੀ ਹੈ, ਕੈਲੀਫੋਰਨੀਆ ਦੇ ਵਿੱਚ ਹਾਊਸਿੰਗ ਰੈਂਟਲ ਐਗਰੀਮੈਂਟ ਦੇ ਡਿਸਪਿਊਟ ਤੋਂ ਕਰਕੇ ਜਿਹੜੀ ਆ ਉਹ ਝੜਪ ਹੋਈ, ਗੋਲੀਬਾਰੀ ਹੋਈ, ਜਿਸ ਦੇ ਵਿੱਚ 3 ਜਾਣੇ ਆ ਉਹ ਮਾਰੇ ਗਏ ਨੇ। ਪੁਲਿਸ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਹੈਮਟ ਪੁਲਿਸ ਦੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਆ, ਤੇ ਇਸ ਦੇ ਵਿੱਚ ਜਿਹੜੇ ਮਰਨ ਵਾਲੇ ਆ ਉਹਨਾਂ ਦੀ ਉਮਰਾਂ ਵੀ ਜਿਹੜੀਆਂ ਕਹਿੰਦੇ ਆ ਕੋਈ ਬਹੁਤੀਆਂ ਨਹੀਂ ਹੈਗੀਆਂ। ਇੱਕ 21 ਸਾਲਾਂ ਦੀ ਜੈਨਸਿਸ ਲੋਪez ਉਸ ਦੀ ਮੌਤ ਹੋਈ ਆ। ਇੱਕ ਟੋਰੰਟੀ ਕਲਾਈਡ ਨਾਂ ਦਾ 18 ਸਾਲਾਂ ਦਾ ਜਿਹੜਾ ਉਹ ਮੁੰਡਾ, ਤੇ ਵੈਂਡੀ ਲੋਪez 46 ਸਾਲਾਂ ਦੀ ਜਿਹੜੀ ਆ ਉਹ ਮੌਤ ਹੋਈ। ਇਹ ਵਿਕਟਮ ਸੀਗੇ, ਇਹਨਾਂ ਦਾ ਜਿਹੜਾ ਆ ਉੱਥੇ ਕਹਿੰਦੇ ਆ ਮਰਡਰ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ ਸੀਗਾ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਹਰਜੋਤ ਸਿੰਘ ਜੀ ਉਹ ਵਾਪਰੀ ਆ। ਉਹਨਾਂ ਨੂੰ ਗਲਾ ਘੁੱਟ ਕੇ ਸਟ੍ਰੈਂਗਲ ਕਰਕੇ ਵੀ ਕਹਿੰਦੇ ਆ ਉਹ ਮਾਰਿਆ ਗਿਆ ਸੀਗਾ। ਰੈਂਟ ਨੂੰ ਡਿਸਪਿਊਟ ਨੂੰ ਲੈ ਕੇ ਜਿਹੜੇ ਆ ਸੀਗਾ, ਤੇ ਉਹਨਾਂ ਦੇ ਨਾਲ ਇਹ ਘਟਨਾ ਜਿਹੜੀ ਵਾਪਰੀ ਹੈ। ਟੈਨੈਂਟ ਤੇ ਜਿਹੜੇ ਸੀਗੇ ਉੱਥੇ ਰਹਿ ਰਹੇ, ਉਹਨਾਂ ਦੇ ਦਰਮਿਆਨ ਇਹ ਝੜਪ ਹੋਣ ਤੋਂ ਬਾਅਦ ਦੇ ਵਿੱਚ ਇਹ ਘਟਨਾ ਵਾਪਰੀ ਹੈ ਜੀ। ਅਗਲੀ ਖਬਰ ਇਮੀਗ੍ਰੇਸ਼ਨ ਨੂੰ ਲੈ ਕੇ ਆ। ਜਿਸ ਤਰ੍ਹਾਂ ਆਪਾਂ ਸ਼ਨੀਚਰਵਾਰ ਵੀ ਦੱਸਿਆ ਸੀ, ਅੱਜ ਸੋਮਵਾਰ ਯਾਨੀ ਕਿ 24 ਤਰੀਕ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਨਵਾਂ ਰੂਲ ਹੈਗਾ ਪਬਲਿਕ ਚਾਰਜ ਵਾਲਾ, ਤਾਂ ਕਿ ਲੋਕਾਂ ਨੂੰ ਜਿਹੜਾ ਗ੍ਰੀਨ ਕਾਰਡ ਆ ਉਹ ਰੀਸਟ੍ਰਿਕਟ ਕੀਤਾ ਜਾ ਸਕੇ, ਉਹ ਆਲਰੇਡੀ ਸ਼ੁਰੂ ਹੋ ਗਿਆ ਹੈਗਾ ਆ। ਕਹਿੰਦੇ ਵੀ 140 ਸਾਲ ਪੁਰਾਣਾ ਇਹ ਲਾ ਆ, ਉਹਨੂੰ ਮੁੜ ਕੇ ਜਿੱਦਾਂ ਇੱਕ ਤਰ੍ਹਾਂ ਨਾਲ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਜਦੋਂ ਸੁਪਰੀਮ ਕੋਰਟ ਨੇ ਜਿਹੜੀ ਆ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜੀ ਆ ਇਹ ਤੋਂ ਚੱਕ ਦਿੱਤੀ ਸੀ 5 ਤੇ 4 ਦੇ ਮੁਕਾਬਲੇ। ਸਿਰਫ ਇੱਕ ਇਲੀਨੋਏ ਸਟੇਟਸ ਜਿਹੜੀ ਆ ਉੱਥੇ ਅਲਾਉਡ ਹੈਗਾ। ਸੋ ਅੱਜ ਤੋਂ ਜਿਹੜਾ ਇਹ ਨਵਾਂ ਰੂਲ ਇਮੀਗ੍ਰੇਸ਼ਨ ਦਾ ਸ਼ੁਰੂ ਹੋ ਗਿਆ ਆ। ਨਿਊਯਾਰਕ ਟਾਈਮ ਦੇ ਮੁਤਾਬਕ ਕਹਿੰਦੇ ਵੀ USA ਦੇ ਵਿੱਚ ਲੀਗਲ ਇਮੀਗ੍ਰੇਸ਼ਨ ਆਲਰੇਡੀ 11% ਘਟ ਗਈ ਹੈਗੀ ਆ। ਇਹ ਕੰਧ ਦੇ ਨਾਲ ਨਹੀਂ, ਕਿਸੇ ਕੰਧ ਬਣਾਉਣ ਦੇ ਨਾਲ ਨਹੀਂ, ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹਦੇ ਉੱਤੇ ਵੀ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਘੱਟ ਕੀਤਾ ਗਿਆ ਹੈਗਾ ਜੀ। ਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਫਿਰ ਆਪਣੇ ਸਰੋਤਿਆਂ ਨੂੰ ਜਿਹੜਾ ਦੱਸੀਏ ਵੀ ਇਹ ਸਾਲ ਬੜਾ ਹੀ ਜਿਹੜਾ ਅਹਿਮ ਆ। ਜਿੱਦਾਂ ਤੁਸੀਂ ਇਮੀਗ੍ਰੇਸ਼ਨ ਦੀ ਇਸ ਜਿਹੜੀ ਪਾਲਿਸੀ ਚੇਂਜ ਦੇ ਬਾਰੇ ਆਪਾਂ ਜਾਣਕਾਰੀ ਦਿੱਤੀ ਆ। 2-4 ਜਿਹੜੀਆਂ ਚੀਜ਼ਾਂ ਆ ਹੋਰ ਵੀ ਅਹਿਮ ਇਸ ਸਾਲ ਦੇ ਵਿੱਚ ਜਿਹੜੀਆਂ ਆ ਰਹੀਆਂ ਨੇ। ਇੱਕ ਤਾਂ ਜਿਹੜੀ ਮਰਦਮਸ਼ੁਮਾਰੀ ਆ ਉਹ ਸਭ ਤੋਂ ਪਹਿਲਾਂ ਜਿਹੜੀ ਉਹ ਹੁਣ ਆਉਣੀ ਹੈਗੀ ਆ। ਉਸ ਤੋਂ ਪਹਿਲਾਂ ਜਿਹੜੀਆਂ ਇਲੈਕਸ਼ਨ 3 ਮਾਰਚ ਨੂੰ ਜਿਹੜੀਆਂ ਇੱਥੇ ਆ ਰਹੀਆਂ ਨੇ ਕੈਲੀਫੋਰਨੀਆ ਦੇ ਵਿੱਚ। ਬਾਕੀ ਜਿਹੜੇ ਸੂਬੇ ਦੇ ਵਿੱਚ ਵੀ ਤੁਸੀਂ ਰਹਿੰਦੇ ਹੋ ਉੱਥੇ ਵੀ ਜਿਹੜੀਆਂ ਉਹ ਤੁਹਾਡੀਆਂ ਪ੍ਰਾਇਮਰੀਜ਼ ਦੇ ਨਾਲ ਲੋਕਲ ਇਲੈਕਸ਼ਨ ਜਿਹੜੀਆਂ ਉਹ ਹੋਣਗੀਆਂ। ਕਿਤੇ ਸੁਪਰਵਾਈਜ਼ਰ ਆ, ਕਿਤੇ ਸਿਟੀ ਕੌਂਸਲ ਦੀ ਆ, ਕਿਤੇ ਕੋਈ ਸਪੈਸ਼ਲ ਬੌਂਡ ਨੇ, ਕਿਤੇ ਕੋਈ ਮੈਜਰ ਨੇ। ਉਹਦੇ ਨਾਲ ਜਿਹੜੀਆਂ ਕਈ ਥਾਵਾਂ ਦੇ ਉੱਤੇ ਜੱਜ ਹੁੰਦੇ ਆ, ਪੁਲਿਸ ਚੀਫ ਹੁੰਦੇ ਆ, ਹੋਰ ਕਈ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਹਰਜੋਤ ਸਿੰਘ ਜੀ ਉਹ ਹੈਗੀਆਂ ਆ। ਸੋ ਕੈਲੀਫੋਰਨੀਆ ਵਾਲੇ ਖਾਸ ਕਰਕੇ 3 ਮਾਰਚ ਨੂੰ ਜਿਹੜੇ ਵੀ ਸਿਟੀਜ਼ਨ ਨੇ ਜਿਨ੍ਹਾਂ ਨੇ ਵੋਟ ਰਜਿਸਟਰ ਕੀਤੀ ਆ ਤੇ ਜਿਨ੍ਹਾਂ ਦੇ ਤਾਂ ਐਬਸੈਂਟੀ ਬੈਲਟ ਆਏ ਆ, ਉਹ ਘਰੇ ਆਪਣੇ ਐਬਸੈਂਟੀ ਬੈਲਟ ਖਰਾਬ ਨਾ ਕਰ ਲਿਓ। ਘਰੇ ਪਹੁੰਚੇ ਨੇ ਉਹਨਾਂ ਨੂੰ ਜਿਹੜਾ ਖੁਦ ਵੋਟ ਪਾ ਕੇ ਆਪਣੇ ਸਾਈਨ ਕਰਕੇ ਜਿਹੜਾ ਵੀ ਥਾਂ ਆ ਉੱਥੇ, ਜਾਂ ਵੋਟਿੰਗ ਡੇ ਵਾਲੇ ਦਿਨ ਤੁਸੀਂ ਜਿਹੜਾ ਜਾ ਕੇ ਜਮ੍ਹਾਂ ਕਰਾ ਸਕਦੇ ਹੋ। ਕੈਲੀਫੋਰਨੀਆ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਅਰਲੀ ਵੋਟਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਉਹਨਾਂ ਨੇ ਕਈ ਸੈਂਟਰ ਆਲਰੇਡੀ ਖੋਲ੍ਹੇ ਹੋਏ ਨੇ। ਉੱਥੇ ਜਾ ਕੇ ਤੁਸੀਂ ਜਿਹੜਾ ਆ ਆਪਣਾ ਜਿਹੜਾ ਬੈਲਟ ਆ
ਉਹ ਸੀਲ ਕਰਕੇ ਸਾਈਨ ਕਰਕੇ ਵਿੱਚ ਵੋਟ ਪਾ ਕੇ ਉਹਨਾਂ ਨੂੰ ਪਹਿਲੋਂ ਜਾ ਕੇ ਫੜਾ ਸਕਦੇ ਹੈਗੇ ਆ। ਬਾਕੀ VOTING ਡੇ ਵਾਲੇ ਦਿਨ ਕਰ ਸਕਦੇ ਆ। ਅਤੇ ਜਿਨ੍ਹਾਂ ਨੇ ਐਬਸੈਂਟੀ ਬੈਲਟ ਨਹੀਂ ਮੰਗਾਏ ਉਹ ਵੋਟ ਰਜਿਸਟਰ ਜਿਨ੍ਹਾਂ ਨੇ ਕੀਤੀ ਹੋਈ ਆ ਉਹ VOTING ਡੇ ਵਾਲੇ ਦਿਨ ਜਾ ਕੇ ਵੀ ਉੱਥੇ ਜਿਹੜੀ ਵੋਟ ਆ ਉਹ ਪਾ ਸਕਦੇ ਨੇ। ਸੋ ਜ਼ਰੂਰ ਆਪਣਾ ਜਿਹੜਾ ਫਰਜ਼ ਆ ਉਹ ਤੁਸੀਂ ਉਸ ਨੂੰ ਪੂਰਾ ਕਰਨਾ ਆ। ਬਾਕੀ ਉਸ ਤੋਂ ਬਾਅਦ ਜਿੱਦਾਂ ਆਪਾਂ ਦੱਸਿਆ ਵੀ ਮਰਦਮਸ਼ੁਮਾਰੀ ਜਿਹੜੀ ਆ ਉਹ ਆਉਣ ਜਾ ਰਹੀ ਆ, ਸੈਂਸਸ ਆ ਰਿਹਾ ਆ, ਉਸ ਦੇ ਵਿੱਚ ਵੀ ਹਰ ਇੱਕ ਦਾ ਜਿਹੜਾ ਜ਼ੋਰ ਆ ਉਹ ਲੱਗਣਾ ਆ। ਇੱਕ ਵਾਰੀ ਮੈਨੂੰ ਲੱਗ ਰਿਹਾ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਵਿੱਚ ਪ੍ਰਾਇਮਰੀਜ਼ ਜਿਹੜੀਆਂ ਉਹ ਨਿਬੜ ਜਾਣਗੀਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੈਂਸਸ ਦੇ ਉੱਤੇ ਜਿਹੜਾ ਜ਼ੋਰ ਹੋਰ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਜਿਹੜਾ ਉਹ ਮਿਲੇਗਾ। ਅਤੇ ਬਾਅਦ ਦੇ ਵਿੱਚ ਜਿਹੜੀਆਂ ਮੇਨ ਅਹਿਮ ਇਲੈਕਸ਼ਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਵੰਬਰ ਦੇ ਵਿੱਚ ਜਿਹੜੀਆਂ ਆ ਉਹ ਹੋਣ ਜਾ ਰਹੀਆਂ ਆ। ਉਤੋਂ ਜਿਹੜਾ ਇਸ ਟਾਈਮ ਵਿਸ਼ਵ ਦੇ ਉੱਤੇ ਜਿਹੜੀ ਟੈਨਸ਼ਨ ਆ ਕਰੋਨਾ ਵਾਇਰਸ ਦੀ ਜਿਹੜੀ ਆ ਉਹ ਬਣੀ ਪਈ ਆ। ਅੱਜ ਸਟਾਕ ਮਾਰਕੀਟ ਜਿਹੜੀ ਆ ਪੂਰੀ ਤਰ੍ਹਾਂ ਥੱਲੇ ਨੂੰ ਜਿਹੜੀ ਆ ਉਹ ਡਿੱਗੀ ਆ। 1000 ਪੁਆਇੰਟ ਜਿਹੜੀ ਇਸ ਟਾਈਮ ਡਿੱਗ ਚੁੱਕੀ ਹੈ ਕਈ ਚਿਰਾਂ ਬਾਅਦ। ਜਿਹੜੇ 28,000 ਦੇ ਆંકੜੇ ਤੋਂ ਥੱਲੇ ਜਿਹੜਾ ਡਾਊ ਜੋਨਸ ਆ ਉਹ ਗਿਆ ਹੈਗਾ ਆ। ਸੋ ਸਾਰੇ ਜਾਣੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਫੈਸਲੇ ਆ ਸੋਚ ਸਮਝ ਕੇ ਕਿਸੇ ਵੀ ਤਰੀਕੇ ਦਾ ਜਿਹੜਾ ਵੀ ਤੁਸੀਂ ਕੋਈ ਫੈਸਲਾ ਲੈਣਾ ਹੈ ਜਿਹੜਾ ਲੌਂਗ ਟਰਮ ਜਿਹੜਾ ਤੁਹਾਡੇ ਪਰਿਵਾਰ ਦੇ ਉੱਤੇ ਜਿਸ ਨੇ ਇਫੈਕਟ ਕਰਨਾ ਆ ਉਹ ਸੋਚ ਸਮਝ ਕੇ ਜਿਹੜੇ ਤੁਸੀਂ ਕਿਰਪਾ ਕਰਕੇ ਉਹ ਜਿਹੜੇ ਫੈਸਲੇ ਲਿਓ। ਅਤੇ ਬਾਕੀ ਜਿਹੜੀਆਂ ਤੁਹਾਡੀਆਂ ਸਿਵਿਕ ਡਿਊਟੀਜ਼ ਜਿਹੜੀਆਂ ਹੈਗੀਆਂ ਆ ਵੋਟ ਪਾਉਣ ਵਾਲੀ ਅਤੇ ਮਰਦਮਸ਼ੁਮਾਰੀ ਵਾਲੀ ਉਸ ਤੋਂ ਜਿਹੜਾ ਉਹ ਤੁਸੀਂ ਪਿੱਛੇ ਜਿਹੜਾ ਉਹ ਨਾ ਰਿਓ, ਉਸ ਤੋਂ ਜਿਹੜਾ ਉਹ ਲਾਂਭੇ ਨਾ ਹੋਇਓ। ਉਹ ਜ਼ਰੂਰ ਜਿਹੜਾ ਉਹ ਤੁਸੀਂ ਆਪਣੇ ਸਾਰਿਆਂ ਨੇ ਫਰਜ਼ ਨਿਭਾਉਣੇ ਨੇ। ਜੀ ਬਿਲਕੁਲ ਬਹੁਤ ਜ਼ਰੂਰੀ ਆ। ਜਿਹੜੇ ਸਿਟੀਜ਼ਨ ਨਹੀਂ ਬਣੇ ਸਿਟੀਜ਼ਨ ਬਣੋ, ਜਿਹੜੇ ਸਿਟੀਜ਼ਨ ਬਣੇ ਹੋ ਆ ਵੋਟ ਜ਼ਰੂਰ ਪਾਓ। ਅਤੇ ਕੋਈ ਬੜਾ ਔਖਾ ਨਹੀਂ ਹੈਗਾ। ਆਪਣੇ ਬੱਚਿਆਂ ਨੂੰ ਪੁੱਛੋ, ਆਂਢੀਆਂ ਗੁਆਂਢੀਆਂ ਨੂੰ ਪੁੱਛੋ, ਜਿਹੜੀ ਵੀ ਪਾਰਟੀ ਨੂੰ ਪਾਣੀ, ਜਿਹੜੀ ਵੀ ਕੈਂਡੀਡੇਟ ਨੂੰ ਪਾਣੀ ਆ, ਕਿਉਂਕਿ ਕਾਊਂਟ ਤੁਸੀਂ ਤਦੇ ਹੀ ਹੋਣਾ ਆ, ਨਹੀਂ ਤਾਂ ਕਾਊਂਟ ਨਹੀਂ ਹੋਣਾ ਹੈਗਾ। ਨਹੀਂ ਤਾਂ ਤੁਸੀਂ ਦੇਖੋ ਟੈਕਸ ਤਾਂ ਤੁਹਾਡਾ ਜਾਣਾ ਹੀ ਜਾਣਾ ਹੈ। ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ, ਕੁਛ ਵੀ ਕਰਦੇ ਹੋ, ਕਿਤੇ ਵੇਚ ਲੈਂਦੇ ਹੋ, ਟੈਕਸ ਤਾਂ ਜਾਂਦਾ ਹੀ ਹੈ। ਸਰਕਾਰ ਨੇ ਯੂਜ਼ ਕਰਨਾ ਹੈ ਉਹ ਤੁਹਾਡਾ ਟੈਕਸ। ਅਤੇ ਕਿਉਂ ਨਾ ਤੁਸੀਂ ਉਹ ਬੰਦੇ ਚੁਣ ਕੇ ਜਿਹੜੇ ਉਹ ਘੱਲੋ ਜਿਹੜਾ ਤੁਹਾਨੂੰ ਲੱਗਦਾ ਵੀ ਵਧੀਆ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਟੈਕਸ ਮਨੀ ਆ ਉਸ ਨੂੰ ਉਹ ਯੂਜ਼ ਕਰੇਗਾ। ਤੁਸੀਂ ਵੋਟ ਪਾਉਂਦੇ ਹੋ ਤਾਂ ਤੁਸੀਂ ਐਟਲੀਸਟ ਕੁਛ ਉਸ ਦੇ ਵਿੱਚ ਕਹਿ ਸਕਦੇ ਹੋ। ਜੇ ਵੋਟ ਤੁਸੀਂ ਨਹੀਂ ਪਾਉਂਦੇ ਤਾਂ ਫਿਰ ਇਹ ਆ ਵੀ ਹਾਂ ਟੈਕਸ ਤੁਹਾਡਾ ਜਿਹੜਾ ਕੱਟਿਆ ਜਾਣਾ, ਫਿਰ ਜਿਹੜੇ ਹੋਰ ਲੋਕਾਂ ਨੇ ਚੁਣਿਆ ਉਹਦੇ ਮੁਤਾਬਕ ਜਿਹੜੇ ਆ ਉਹ ਖਰਚੇ ਜਿਹੜੇ ਉਹ ਦੇਖੇ ਜਾਣਗੇ ਵੀ ਕਿੰਨੇ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਕਰਨਾ ਆ। ਸੋ ਇਹ ਚੀਜ਼ਾਂ ਨੂੰ ਜਿਹੜਾ ਜ਼ਰੂਰ ਮਨ ਦੇ ਵਿੱਚ ਧਿਆਨ ਦੇ ਵਿੱਚ ਜਿਹੜਾ ਉਹ ਰੱਖਿਆ ਕਰੋ। ਬਾਕੀ ਆਪਾਂ ਬਾਰ-ਬਾਰ ਕਹਿੰਦੇ ਰਹਿੰਦੇ ਹਾਂ, ਇਕੱਲਾ ਅਸੀਂ ਇਮੀਗ੍ਰੇਸ਼ਨ ਵਾਲੇ ਜਿਹੜੇ ਸ਼ਨੀਚਰ ਵਾਲੇ ਪ੍ਰੋਗਰਾਮ 'ਚ ਨਹੀਂ, ਬਾਕੀ ਵੀ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਆਪਣਾ ਪੇਪਰ ਵਰਕ ਹਮੇਸ਼ਾ ਅਪ ਟੂ ਡੇਟ ਜਿਹੜਾ ਉਹ ਰੱਖਿਆ ਕਰੋ। ਸੋ ਯੂ ਨੈਵਰ ਨੋ ਕਦੋਂ ਕਿਹੜੀ ਕੋਈ ਮੁਸ਼ਕਿਲ ਆ ਉਹ ਸਾਹਮਣਾ ਜਿਹੜਾ ਤੁਹਾਨੂੰ ਕਰਨਾ ਪੈ ਸਕੇ। ਸੋ ਜੇ ਤੁਹਾਡੇ ਕੋਲ ਪੇਪਰ ਟ੍ਰੇਲ ਹੈਗੀ ਆ, ਚਾਹੇ ਪੇਪਰਲੈਸ ਕੰਟਰੀ ਹੈ, ਪਰ ਪੇਪਰ ਟ੍ਰੇਲ ਜਿਹੜੀ ਉਹ ਬਹੁਤ ਜ਼ਰੂਰੀ ਹੈਗੀ ਆ ਜੀ। ਤੇ ਜਾਂਦੇ ਜ਼ਰੂਰ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ 2 ਫੀਲਡ ਦੇ ਵਿੱਚ ਜਿਹੜੀਆਂ ਜੌਬਸ ਕਰਦੀਆਂ ਬੜੀਆਂ ਹੀ ਖਤਰਨਾਕ ਇਹ ਜੌਬਸ ਹੈਗੀਆਂ। ਇੱਕ ਜਿਹੜੀ ਹੈਗੀ ਆ ਤੁਹਾਡੀ ਟਰੱਕਿੰਗ ਇੰਡਸਟਰੀ ਦੇ ਵਿੱਚ, ਅਤੇ ਦੂਜਾ ਜਿਹੜਾ ਆ ਤੁਸੀਂ ਲਿਕਰ ਸਟੋਰ 7-11 ਜਾਂ ਗੈਸ ਸਟੇਸ਼ਨ 'ਤੇ ਕੰਮ ਕਰਦੇ ਹੋ। ਪਿਛਲੇ 2 ਦਿਨਾਂ ਦੇ ਵਿੱਚ ਬਹੁਤ ਹੀ ਜਿਹੜੀਆਂ ਮਾੜੀਆਂ ਖਬਰਾਂ ਆ ਰਹੀਆਂ। ਕੈਨੇਡਾ ਦੇ ਵਿੱਚ 2 ਯੰਗ ਨੌਜਵਾਨ ਸਿਰਫ 25 ਸਾਲ ਤੋਂ ਥੱਲੇ ਉਮਰ ਦੇ ਸੀ, ਉਹਨਾਂ ਦੇ ਟਰੱਕ ਆਪਸ ਦੇ ਵਿੱਚ ਕਲਾਈਡ ਕਰ ਗਿਆ, ਜਿੱਥੇ ਟਰੱਕ ਨੂੰ ਅੱਗ ਲੱਗ ਗਈ ਅਤੇ ਦੋਨਾਂ ਜਣਿਆਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇਸੇ ਤਰ੍ਹਾਂ ਇੱਕ ਕੈਲੀਫੋਰਨੀਆ ਤੋਂ BTR ਤੋਂ ਖਬਰ ਆ ਰਹੀ ਹੈ, ਜਿੱਥੇ 7-11 ਦੇ ਉੱਤੇ ਇੱਕ ਮਨਿੰਦਰ ਸਿੰਘ ਸ਼ਾਹੀ ਨਾਮ ਦਾ ਜਿਹੜਾ ਨੌਜਵਾਨ ਸੀ, ਆਲਰੇਡੀ ਕਹਿੰਦੇ 20s ਦੇ ਵਿੱਚ ਸੀਗਾ, ਉਹ ਸਟੋਰ 'ਤੇ ਕੰਮ ਕਰ ਰਿਹਾ ਸੀ 7-11 'ਤੇ, ਜਦੋਂ ਰਾਤ ਨੂੰ ਕਿਸੇ ਨੇ ਲੁੱਟਣ ਆਇਆ ਗੋਲੀਆਂ ਮਾਰ ਕੇ ਜਿਹੜਾ ਉਹਨੂੰ ਮਾਰ ਦਿੱਤਾ ਹੈਗਾ ਆ। ਸੋ ਬਹੁਤ ਜਿਹੜੀਆਂ ਮਾੜੀਆਂ ਖਬਰਾਂ ਆ ਰਹੀਆਂ। 3 ਮੌਤਾਂ ਜਿਹੜੀਆਂ ਯੰਗ ਨੌਜਵਾਨਾਂ ਦੀਆਂ ਪੰਜਾਬੀਆਂ ਦੀਆਂ ਹੋਈਆਂ ਹੈਗੀਆਂ ਪਿਛਲੇ 2 ਦਿਨਾਂ ਦੇ ਵਿੱਚ। ਜੀ ਬਿਲਕੁਲ, ਇਹ ਬਹੁਤ ਹੀ ਮਾੜੀ ਜਿਹੜੀ ਖਬਰ ਆ। ਅਤੇ ਖਾਸ ਕਰਕੇ ਜਿਹੜੇ ਹੁਣ ਉੱਥੇ ਦੇ ਜਿਹੜੇ ਲੋਕ ਆ ਕਿਰਪਾ ਕਰਕੇ ਨਾ ਜਿਹੜੀ ਉੱਥੇ ਦੀ ਪੁਲਿਸ ਆ ਜਾਂ ਉੱਥੋਂ ਦੇ ਜਿਹੜੇ ਮੇਨ ਲੀਡਰਸ ਆ ਉਹਨਾਂ ਦੇ ਨਾਲ ਭਾਈ ਮਿਲੋ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾਓ ਵੀ ਇਹ ਕੀ ਹੋ ਰਿਹਾ ਆ, ਕਿਉਂ ਜਿਹੜੇ ਇਸ ਤਰੀਕੇ ਦੇ ਨਾਲ ਜਿਹੜੀਆਂ ਰੋਬਰੀਜ਼ ਦੇ ਉੱਤੇ ਠੱਲ ਆ ਉਹ ਨਹੀਂ ਪੈ ਰਹੀ। ਕਿਸੇ ਦਾ ਜਿਹੜਾ ਨੌਜਵਾਨ ਬੱਚਾ ਆ ਉਹ ਇਸ ਚੀਜ਼ ਦੇ ਕਰਕੇ ਜਿਹੜਾ ਉਹ ਚਲਾ ਗਿਆ, ਦੁਨੀਆ ਤੋਂ ਰੁਖਸਤ ਹੋ ਗਿਆ। ਕੀ ਪਤਾ ਕੀ ਸੁਪਨੇ ਸੀ, ਕੀ ਸੁਪਨੇ ਜਿਹੜੇ ਅਧੂਰੇ ਰਹਿ ਗਏ, ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੋਊਗੀ, ਇਹ ਤਾਂ ਉਹੀ ਜਿਹੜੇ ਉਹ ਜਾਣ ਸਕਦੇ ਨੇ। ਸੋ ਭਾਈ ਇਹ ਬਹੁਤ ਜ਼ਰੂਰੀ ਆ। ਹੁਣ ਇਲੈਕਸ਼ਨ ਦਾ ਵੇੜਾ ਆ, ਇਹ ਮੌਕਾ ਹੈਗਾ ਆ ਇਹਨਾਂ ਸਾਰਿਆਂ ਦੇ ਨਾਲ ਇਹਨਾਂ ਦੇ ਉੱਤੇ ਜਿਹੜਾ ਉਹ ਪ੍ਰੈਸ਼ਰ ਜਿਹੜਾ ਉਹ ਪਾਉਣ ਦੇ ਲਈ ਵੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਪਬਲਿਕ ਸੇਫਟੀ ਨੂੰ ਲੈ ਕੇ ਤੁਹਾਡੇ ਕੀ ਕਦਮ ਹੈਗੇ ਨੇ, ਕੀ ਤੁਸੀਂ ਕਰ ਰਹੇ ਹੋ, ਕੀ ਇਸ ਪਾਸੇ ਵੱਲ ਨੂੰ ਫੰਡਿੰਗ ਡਾਈਵਰਟ ਹੋ ਰਹੀ ਹੈ ਜਾਂ ਇਹਨਾਂ 'ਚੋਂ ਫੰਡਿੰਗ ਕੱਢੀ ਜਾ ਰਹੀ ਆ, ਕਿ ਕੀ ਜਿਹੜੇ ਪੁਲਿਸ ਵਾਲੇ ਅਜੇ ਵੀ ਜਿਹੜੀਆਂ ਪੈਨਸ਼ਨਾਂ ਨੂੰ ਲੈ ਕੇ ਤੁਹਾਡਾ ਜਿਹੜਾ ਰੌਲਾ ਰੱਪਾ ਆ ਉਹ ਜਿਹੜਾ ਨਿਪਟ ਨਹੀਂ ਰਿਹਾ।
ਜਿਹੜੀ ਕਰਦੇ ਕਿ ਕਈ ਥਾਵਾਂ ਦੇ ਉੱਤੇ ਪੁਲਿਸ ਅਕੈਡਮੀਜ਼ ਦੇ ਵਿੱਚ ਉਹਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਜਿਹੜੇ ਉਹ ਟ੍ਰੇਨ ਕਰਦੇ ਨੇ, ਜਿਹੜਾ ਆ ਉਹ ਕੈਡਿਟਸ ਤਿਆਰ ਹੁੰਦੇ ਨੇ, ਜਿਹੜੀ ਆ ਯੂਨੀਫਾਰਮ ਪਾਉਂਦੇ ਨੇ, ਉਹ ਸਹੁੰ ਚੱਕਦੇ ਨੇ, ਬਾਅਦ ਦੇ ਵਿੱਚ ਕਿਸੇ ਹੋਰ ਸ਼ਹਿਰ ਦੇ ਵਿੱਚ, ਕਿਉਂਕਿ ਉੱਥੇ ਤਨਖਾਹਾਂ ਕਈ ਥਾਵਾਂ ਦੇ ਉੱਤੇ ਉਹ ਜ਼ਿਆਦੀਆਂ ਹੁੰਦੀਆਂ, ਬਾਅਦ ਦੇ ਵਿੱਚ ਉੱਧਰਲੇ ਪਾਸੇ ਨੂੰ ਉਹ ਮੂਵ ਕਰ ਜਾਂਦੇ ਨੇ। ਕੀ ਰਿਟੇਨ ਕਰਨ ਦੇ ਲਈ ਕੀ ਕੁਛ ਕਰ ਰਹੇ ਹੋ? ਇਹ ਬੜੇ ਅਹਿਮ ਸਵਾਲ ਹੈਗੇ ਨੇ। ਇਹ ਤੁਹਾਡੀ ਲੋਕਲ ਲੈਵਲ ਦੇ ਉੱਤੇ, ਤੁਹਾਡੀ ਜਿੱਥੇ ਤੁਸੀਂ ਜਿਨ੍ਹਾਂ ਸਟਰੀਟਾਂ ਦੇ ਉੱਤੇ ਰੋਜ਼ਾਨਾ ਤੁਸੀਂ ਆਉਣਾ ਜਾਣਾ ਹੈਗਾ ਆ, ਨੈਸ਼ਨਲ ਲੈਵਲ ਦੇ ਉੱਤੇ ਕੀ ਹੋ ਰਿਹਾ ਉਹਦੇ ਉੱਤੇ ਵੀ ਨਜ਼ਰ ਰਹਿਣੀ ਚਾਹੀਦੀ ਆ, ਉਸ ਦਾ ਵੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ। ਪਰ ਲੋਕਲ ਗਵਰਨਮੈਂਟਸ ਦੇ ਵਿੱਚ ਜਿਹੜਾ ਤੁਹਾਡੀ ਸੇਧ ਜ਼ਿਆਦਾ ਹੋਣੀ ਚਾਹੀਦੀ ਆ, ਤੁਹਾਨੂੰ ਜਿਹੜਾ ਉਹ ਜ਼ਿਆਦਾ ਧਿਆਨ ਦੇਣਾ ਚਾਹੀਦਾ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਨੇ। ਸੋ ਇੱਦਾਂ ਦੀਆਂ ਘਟਨਾਵਾਂ ਅੱਗੇ ਤੋਂ ਘੱਟ ਵਾਪਰਨ, ਨਾ ਵਾਪਰਨ, ਇਸ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਹਮਲੇ ਆ ਉਹ ਮਾਰਨੇ ਪੈਣੇ ਹੈਗੇ ਨੇ। ਸੋ ਬਿਲਕੁਲ ਮੇਕ ਸ਼ੋਰ ਜ਼ਰੂਰ ਕਰੋ ਜਿਹੜੀਆਂ ਤੁਸੀਂ ਇਦਾਂ ਦੀ ਜੌਬਸ ਦੇ ਵਿੱਚ, ਟੈਕਸੀ, ਟਰੱਕਿੰਗ ਬਿਜ਼ਨਸ, ਲਿਕਰ ਸਟੋਰ, ਗੈਸ ਸਟੇਸ਼ਨ, ਇਦਾਂ ਦੇ ਰਿਸਕੀ ਬਿਜ਼ਨਸ ਜੌਬ ਕਰਦੇ ਆ ਭਈ, ਚਾਹੇ $2 ਘੱਟ ਤੁਹਾਡੀ ਤਨਖਾਹ ਹੋਵੇ, ਮੇਕ ਸ਼ੋਰ ਕਰੋ ਤੁਹਾਡੀ ਉੱਥੇ ਹੈਲਥ ਇੰਸ਼ੋਰੈਂਸ, ਤੁਹਾਡੀ ਵਰਕਰਸ ਕੌਂਪ ਇੰਸ਼ੋਰੈਂਸ, ਤੁਹਾਡੀ ਲਾਈਫ ਇੰਸ਼ੋਰੈਂਸ ਕਵਰਡ ਹੋਵੇ। ਕਿਉਂਕਿ ਜੇ ਵਰਕਰਸ ਕੌਮ ਹੋਵੇ ਘੱਟੋ ਘੱਟ ਪਿੱਛੇ ਪਰਿਵਾਰ ਨੂੰ ਕਵਰ ਤਾਂ ਹੁੰਦਾ ਆ। ਸੋ ਇਹ ਬਹੁਤ ਜ਼ਰੂਰੀ ਆ। ਲਾਲਚ ਦੂਜਾ ਨਾ ਕਰੋ। ਇਹ ਜ਼ਰੂਰ ਆਪਾਂ ਵਾਰ-ਵਾਰ ਪਿਛਲੇ 10 ਸਾਲਾਂ ਤੋਂ ਪੰਜਾਬੀ ਰੇਡੀਓ USA ਤੇ ਕਹਿ ਰਹੇ ਭਈ, ਜਿੱਥੇ ਜੌਬ ਕਰਨੀ ਆ ਇਹ ਮੇਕ ਸ਼ੋਰ ਕਰੋ ਤੁਹਾਡੀ ਉੱਥੇ ਜਿਹੜੀ ਕਵਰੇਜ ਹੈਗੀ ਆ। ਕੱਲ੍ਹ ਨੂੰ ਰੱਬ ਨਾ ਕਰੇ ਕੋਈ ਇੱਦਾਂ ਦੀ ਘਟਨਾ ਵਾਪਰ ਜਾਵੇ ਤਾਂ ਘੱਟੋ ਘੱਟ ਜਿਹੜਾ ਪਰਿਵਾਰ ਆ ਉਹ ਤਾਂ ਨਾ ਬੜਾ ਔਖਾ ਹੋਵੇ ਬਾਅਦ ਦੇ ਵਿੱਚ। ਦੇਖੋ ਬਿਲਕੁਲ ਪਰਿਵਾਰਕ ਲੋਕਾਂ ਦਾ ਜਿਹੜਾ ਵਿਛੋੜਾ ਆ ਉਹ ਤਾਂ ਨਹੀਂ ਜਿਹੜਾ ਉਹ ਪੂਰਾ ਕੀਤਾ ਜਾ ਸਕਦਾ, ਪਰ ਜਿਹੜੀਆਂ ਫਾਈਨੈਂਸ਼ੀਅਲ ਲਾਇਬਿਲਿਟੀਜ਼ ਜਿਹੜੀਆਂ ਨਾਲ ਹੁੰਦੀਆਂ ਆ ਉਹ ਐਟਲੀਸਟ ਪੂਰੀਆਂ ਹੋ ਸਕਣ। ਇਹ ਆ ਵੀ ਫਿਰ ਦਰ ਦੀਆਂ ਠੋਕਰਾਂ ਪਰਿਵਾਰਾਂ ਨੂੰ ਪਿੱਛੋਂ ਜਿਹੜੀਆਂ ਆ ਉਹ ਨਹੀਂ ਖਾਣੀਆਂ ਪੈਣਗੀਆਂ। ਸੋ ਇਹ ਬਹੁਤ ਜ਼ਰੂਰੀ ਆ, ਅਹਿਮ ਆ। ਇਹ ਆਪਣੇ ਦਿਮਾਗ ਦੇ ਵਿੱਚ ਜਿਹੜਾ ਉਹ ਸਮਝੋ। ਕੁਛ ਕੁ ਜਿਹੜੇ ਕੈਸ਼ ਲਈ ਪੈਸੇ ਜਿਹੜੇ ਆ ਉਹ ਤੁਹਾਨੂੰ ਕਿੰਨਾ ਕੁ ਚਿਰ ਜਿਹੜਾ ਉਹ ਬਚਾ ਜਾਣਗੇ। ਜਦੋਂ ਹੁਣ ਇੱਦਾਂ ਦੀ ਘਟਨਾ ਇਸ ਨੌਜਵਾਨ ਦੇ ਨਾਲ ਵਾਪਰੀ ਆ, ਹੁਣ ਇਹ ਆਪਾਂ ਨੂੰ ਤਾਂ ਪਤਾ ਨਹੀਂ ਵੀ ਉਸ ਦੇ ਨਾਲ ਕੁਛ ਅਜਿਹੀ ਉੱਥੇ ਚੀਜ਼ ਸੀਗੀ ਉਹਦੇ ਕੋਲ ਜਾਂ ਨਹੀਂ ਸੀਗੀ। ਜੇ ਨਹੀਂ ਸੀਗੀ ਤਾਂ ਬਹੁਤ ਹੀ ਮਾੜੀ ਚੀਜ਼ ਜਿਹੜੀ ਹੋਈ ਹੈ, ਕਿਉਂਕਿ ਫਾਈਨੈਂਸ਼ੀਅਲ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਝਟਕਾ ਹੁੰਦਾ ਹੈ ਜਦੋਂ ਇੱਕ ਅਰਨਰ ਇੱਕ ਪਰਿਵਾਰ ਦੇ ਵਿੱਚੋਂ ਜਿਹੜਾ ਕਮਾਈ ਕਰਨ ਵਾਲਾ ਆ ਉਹ ਚਲਿਆ ਜਾਂਦਾ ਹੈਗਾ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ